ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮਹਾਂ ਤੁਹਾਡੀ ਹੋਸਟ ਅਨੀਮ ਕੋਟਮੈਨ ਟੀਵੀ ਦੀ ਫਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬਰਸ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 22 ਜੂਨ 2026 8 ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਵਲਫਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਐਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਪਹਿਲੇ ਜਿਸ ਤਰ੍ਹਾਂ ਕਿ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਡਾਲਸ ਟੈਕਸਸ ਤੋਂ ਸਰਦਾਰ ਜਸਬੀਰ ਸਿੰਘ ਮੱਟੂ ਜੀ ਵੱਲੋਂ। ਸੋ ਇਹਨਾਂ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਹੈ ਔਰ ਖਾਲਿਸਤਾਨ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਸਬੀਰ ਸਿੰਘ ਮੱਟੂ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਰੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਤੇ ਈਰਾਨ ਵੱਲੋਂ ਮੈਮੋ ਆਫ ਅੰਡਰਸਟੈਂਡਿੰਗ ਤੇ ਦਸਤਖਤ ਹੋਣ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਸਵਿਟਜ਼ਰਲੈਂਡ ਵਿੱਚ ਉੱਚ ਪੱਧਰੀ ਗੱਲਬਾਤ ਦਾ ਪਹਿਲਾ ਦੌਰ ਸ਼ੁਰੂ ਹੋਇਆ ਹੈ ਔਰ ਪਾਕਿਸਤਾਨ ਅਤੇ ਕਤਰ ਦੋਵੇਂ ਵਿਚੋਲੇ ਵੀ ਇਸ ਮੌਕੇ ਤੇ ਮੌਜੂਦ ਸਨ। ਗੱਲਬਾਤ ਭਾਵੇਂ ਚੰਗੇ ਮਾਹੌਲ ਵਿੱਚ ਹੋਈ ਪਰ ਇਸ ਮੌਕੇ ਪ੍ਰੈਜ਼ੀਡੈਂਟ ਟਰੰਪ ਦੀਆਂ ਈਰਾਨ ਵਿਰੋਧੀ ਟਿੱਪਣੀਆਂ ਨੇ ਇੱਕ ਨਾ ਪੱਖੀ ਮਾਹੌਲ ਵੀ ਬਣਾਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਜਸਬੀਰ ਸਿੰਘ ਮੱਟੂ ਜਿਨ੍ਹਾਂ ਨੂੰ ਪਿਆਰ ਨਾਲ ਕਹਿੰਦੇ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਡਾਲਸ ਟੈਕਸਸ ਦੇ ਵਿੱਚ ਨਿਵਾਸ ਕਰਦੇ ਨੇ ਔਰ ਖੁਦ ਵੀ ਮੀਡੀਆ ਦੇ ਨਾਲ ਬਹੁਤ ਨੇੜਿਓਂ ਜੁੜੇ ਰਹੇ ਨੇ, ਹੁਣ ਵੀ ਜੁੜੇ ਹੋਏ ਨੇ। ਵੌਇਸ ਆਫ ਖਾਲਸਾ ਦੇ ਥੱਲੇ ਬੜਾ ਕਾਮਯਾਬ ਪ੍ਰੋਗਰਾਮ ਜਿਹੜਾ ਉਹਨਾਂ ਨੇ ਔਰ ਵੀਰ ਸੁਖਵਿੰਦਰ ਸਿੰਘ ਹੋਰਾਂ ਨੇ ਲੰਬਾ ਵਕਤ ਉਸ ਨੂੰ ਰੇਡੀਓ ਵੇਵਸ ਦੇ ਉੱਤੇ ਫਿਰ ਟੀਵੀ ਦੇ ਨਾਤੇ ਵੀ ਚਲਾਇਆ ਔਰ ਸਖਤ ਮਿਹਨਤ ਕਰਦੇ ਨੇ। ਕਿਰਤੀ ਗੁਰਸਿੱਖ ਨੇ, ਕਾਨਸੈਪਟ ਪੂਰੇ ਕਲੀਅਰ ਨੇ ਔਰ ਗੁਰਦੁਆਰਾ ਸਾਹਿਬ ਡਾਲਸ 'ਚ ਵੀ ਇਹਨਾਂ ਨੇ ਪ੍ਰਮੁੱਖ ਸੇਵਾ ਨਿਭਾਈ ਹੈ ਸਾਡੇ ਨਾਲ। ਔਰ ਸਾਡੇ ਤੋਂ ਵੀ ਪਹਿਲਾਂ ਡਾਕਟਰ ਰਣਜੀਤ ਸਿੰਘ ਉਹਨਾਂ ਦੇ ਨਾਲ ਉਹਨਾਂ ਦਾ ਸੰਪਰਕ 1-to-1 ਵੀ ਹੋਇਆ। ਉਹ ਨਿਊਯਾਰਕ ਵੀ ਆਏ ਸਾਡੇ ਸਟੂਡੀਓ 'ਚ ਵੀ ਐਟ ਵਨ ਟਾਈਮ ਅਸੀਂ ਇਹਨਾਂ ਦੀਆਂ ਸੇਵਾਵਾਂ ਵੀ ਜਿਹੜੀਆਂ ਨੇ ਮਾਣੀਆਂ ਨੇ। ਬਿਲਕੁਲ ਲੇਕਿਨ ਹਾਲਾਤ ਉਹੀ ਹੁੰਦੇ ਨੇ ਬਹੁਤ ਵਾਰ ਜਿਹੜੇ ਟੈਲੈਂਟ ਰੱਖਦੇ ਨੇ ਕੁਛ ਕਰਨਾ ਵੀ ਚਾਹੁੰਦੇ ਨੇ ਉਹਨਾਂ ਦੇ ਰੈਸਟ੍ਰੇਂਟ ਹੁੰਦੇ ਨੇ, ਉਹ ਫਾਈਨੈਂਸ਼ੀਅਲ ਹੋਣ, ਉਹ ਤੁਹਾਡੇ ਕਾਰੋਬਾਰੀ ਹੋਣ। ਜੇ ਇੰਨੇ ਸਾਡੇ ਕੋਲ ਰੀਸੋਰਸ ਹੋਣ ਜਿਵੇਂ ਵੀਰ ਜਸਬੀਰ ਸਿੰਘ ਵਰਗੇ ਜਾਂ ਸੁਖਵਿੰਦਰ ਸਿੰਘ ਵਰਗੇ ਸਾਡੇ ਵੀਰ ਨੇ ਸੋ ਉਹਨਾਂ ਨੂੰ ਆਪਣੀ ਕਿਰਤ ਦੇ ਲਈ ਜਿਹੜਾ ਹੈ ਉਹ ਹੋਰ ਕੁਛ ਨਾ ਕਰਨਾ ਹੋਏ ਫੁੱਲ ਟਾਈਮ ਜੇ ਮੀਡੀਆ ਦੇ ਵਿੱਚ ਜਿਵੇਂ ਵੌਇਸ ਆਫ ਖਾਲਸਾ ਨੇ ਐਂਟਰੀ ਕੀਤੀ ਸੀ ਔਰ ਜਿਸ ਲੈਵਲ ਤੇ ਪਰ ਅਲਟੀਮੇਟਲੀ ਮੈਂ ਦੇਖਦਾ ਵੀ ਬਹੁਤ ਵਾਰ ਰੀਸੋਰਸ ਦੀ ਕਮੀ ਹੀ ਕਿਉਂਕਿ ਤੁਸੀਂ ਇੱਕੋ ਵੇਲੇ ਕਿਰਤ ਵੀ ਕਰਦੇ ਹੋ ਮਿਹਨਤ ਵੀ ਕਰਦੇ ਹੋ ਫਿਰ ਜਿਸ ਹਕੂਮਤ ਨਾਲ ਤੁਹਾਡੀ ਟੱਕਰ ਹੈ ਉਹਨਾਂ ਨੇ ਤੁਹਾਡੇ ਸਾਰੇ ਰਾਹ ਰੋਕੇ ਹੁੰਦੇ ਨੇ। ਹੁਣ ਜੇ ਅਸੀਂ ਇਹ ਦੇਖੀਏ ਕਿ ਜਿਨ੍ਹਾਂ ਜ਼ਮਾਨਿਆਂ 'ਚ ਆਮ ਰੇਡੀਓ ਵੇਵਸ ਤੋਂ YouTube ਜਾਂ ਦੂਸਰੇ ਰਾਹੀਂ ਚੈਨਲ ਸ਼ੁਰੂ ਹੋਏ ਤਾਂ ਇੱਕ ਵੱਡੀ ਹੋਪ ਇਹ ਸੀ
ਕਿ ਜਿਉਂ-ਜਿਉਂ ਤੁਹਾਡਾ ਸਪੋਰਟ ਬੇਸ ਵੱਧਦਾ ਹੈ, ਤੁਹਾਡੇ ਸਬਸਕ੍ਰਾਈਬਰ ਹੁੰਦੇ ਨੇ, ਇਹ ਮੋਨੇਟਾਈਜੇਸ਼ਨ ਹੁੰਦੀ ਹੈ, ਤੁਹਾਨੂੰ ਉਹਦੇ ਚੋਂ ਪੈਸੇ ਮਿਲਦੇ ਨੇ। ਔਰ ਹੌਲੀ ਇਹ ਸੀ ਕਿ ਵੀ ਜਿੰਨਾ ਤੁਹਾਡਾ ਵੱਡਾ ਬੇਸ ਹੋਏਗਾ ਉਨਾ ਤੁਸੀਂ ਜਿਹੜਾ ਫਿਰ ਤੁਹਾਡੀ ਕਿਸੇ ਤੋਂ ਲੈਣ ਦੀ ਲੋੜ ਨਹੀਂ ਰਹੇਗੀ, ਤੁਸੀਂ ਸੈਲਫ ਜਿਹੜਾ ਉਹ ਇੰਡੀਪੈਂਡੈਂਟ ਹੋ ਜਾਓਗੇ, ਜਿਹਨੇ ਆਪਣੇ ਤੌਰ ਦੇ ਉੱਤੇ ਖਰਚਾ ਚੁੱਕ ਸਕੋਗੇ। ਲੇਕਿਨ ਹੁੰਦਾ ਇਹ ਹੈ ਵੀ ਜਿਹੜਾ ਵੀ ਜਦੋਂ ਤੱਕ ਤੁਸੀਂ ਉਹਨਾਂ ਹਾਈਟਸ ਤੇ ਪਹੁੰਚਦੇ ਹੋ, ਇੱਕਦਮ ਤੁਹਾਡੇ ਤੇ ਸਟ੍ਰਾਈਕਸ ਵੱਜਦੀਆਂ ਨੇ, ਡੀਮੋਨੇਟਾਈਜ਼ ਕਰ ਦੇਣਾ, ਔਰ ਫਿਰ ਤੁਹਾਨੂੰ ਆਫ ਦਾ ਜਿਹੜਾ ਉਹਦੇ ਤੋਂ ਪਲੇਟਫਾਰਮ ਤੋਂ ਹੀ ਪਾਸੇ ਕਰ ਦੇਣਾ। ਤੁਹਾਡੀਆਂ ਹਜ਼ਾਰਾਂ ਵੀਡੀਓਜ਼ ਭਾਵੇਂ ਪਈਆਂ ਹੋਣ, ਉਹ ਸਾਰੀਆਂ ਗਈਆਂ। ਜਿਵੇਂ ਅਸੀਂ ਆਪਣਾ ਜਿਹੜਾ ਉਹ ਐਕਸਪੀਰੀਅੰਸ ਹੀ ਦੱਸ ਸਕਦੇ ਹਾਂ ਕਿ ਭਾਈ ਕਿਵੇਂ ਅਸੀਂ ਕਾਮਯਾਬੀ ਦੇ ਨਾਲ ਦਸੰਬਰ 2012 ਦੇ ਵਿੱਚ ਸ਼ੁਰੂ ਕੀਤਾ ਜੀ। ਪਹੁੰਚ ਕਰਦੇ ਹਾਂ ਹੁਣ ਤਾਂ ਡਿਸ਼ ਰੈਲੇਵੈਂਟ ਹੋ ਗਈ ਹੈ, ਪਰ ਉਦੋਂ ਡਿਸ਼ ਨੈਟਵਰਕ ਤੋਂ ਹੁੰਦਾ ਸੀ ਕਿ ਜੇ ਤੁਸੀਂ ਪੰਜਾਬੀ ਪੈਕ ਦੇ ਵਿੱਚ ਆ ਗਏ, ਜਿਹੜਾ 6-7 ਚੈਨਲ ਸੀ ਇੱਥੇ, ਤੇ ਉਹਦੇ ਰਾਹੀਂ ਤੁਹਾਨੂੰ ਜਿਹੜੀ ਸਬਸਕ੍ਰਿਪਸ਼ਨ ਲੈਣ ਵਾਲੇ ਨੇ ਉਸ ਪੈਕ ਦੀ ਅੱਧੇ ਪੈਸੇ ਜਿਹੜੇ ਨੇ ਉਹ ਡਿਸ਼ ਵਾਲੇ ਰੱਖਦੇ ਸੀ, ਅੱਧੇ ਵੰਡ ਦਿੰਦੇ ਸੀ। ਤਾਂ ਸਾਨੂੰ ਉਸ ਪੀਰੀਅਡ ਦੇ ਵਿੱਚ ਅਸੀਂ ਪਹੁੰਚ ਵੀ ਕੀਤੀ, ਉਹਨਾਂ ਦੇ ਹੈੱਡਕੁਆਰਟਰ ਡੈਨਵਰ ਤੱਕ ਪ੍ਰੈਜੈਂਟੇਸ਼ਨ ਹੋਈ, ਬਿਲਕੁਲ ਕਲੀਅਰ ਹਰ ਲੈਵਲ ਤੋਂ ਉੱਤੋਂ ਜਾ ਕੇ ਐਨ ਫਾਈਨਲ ਟੌਪ ਦੇ ਉੱਤੇ ਜਾ ਕੇ ਜਿਹੜਾ ਸਾਡਾ ਨੁਮਾਇੰਦਾ ਵਕੀਲ ਗੱਲਬਾਤ ਕਰ ਰਿਹਾ ਸੀ, ਜਦੋਂ ਉਹਨੇ ਕਿਹਾ ਕਿ ਵੀ ਵਿਦਿਨ ਅ ਵੀਕ ਆਏਗਾ, ਉਹਨੇ ਜਿਹੜਾ ਉਹ ਫਰਸਟ੍ਰੇਸ਼ਨ ਦਾ ਇਜ਼ਹਾਰ ਕਰਦਿਆਂ ਕਿਹਾ ਡਾਕਟਰ ਰਣਜੀਤ ਸਿੰਘ ਹੋਰਾਂ ਨੂੰ ਕਿ ਡਾਕਟਰ ਸਿੰਘ ਵੀ ਕਾਂਟ ਹੈਲਪ। ਉਹਨੇ ਕਿਹਾ ਕਿਉਂ? ਕਹਿੰਦਾ ਵੀ ਇੰਡੀਆ ਦੇ ਐਂਬੈਸਡਰ ਨੇ ਚਿੱਠੀ ਲਿਖੀ ਹੈ, ਜਿਹੜੀ ਉਸ ਨੂੰ ਜਿਹੜਾ ਡਿਸ਼ ਨੈਟਵਰਕ ਦੀ ਲੇਡੀ ਸੀ, ਹਾਲਾਂ ਅਫਰੀਕਨ ਅਮਰੀਕਨ ਸੀ, ਔਰ ਉਹ ਸਿੰਪੈਥੈਟਿਕ ਸੀ ਕਿ ਮਾਈਨੋਰਿਟੀ ਦੀ ਆਵਾਜ਼ ਹੈ, ਕਿ ਵੀ ਜੇ ਇਹਨੂੰ TV 84 ਨੂੰ ਤੁਸੀਂ ਪੈਕ 'ਚ ਲਿਆਓਗੇ ਤੇ ਇਹਨੂੰ ਅਸੀਂ ਐਂਟੀ ਇੰਡੀਆ ਐਕਟੀਵਿਟੀ ਗਿਣਾਂਗੇ। ਔਰ ਨਾਲ ਦੀ ਨਾਲ ਜਿਹੜੇ ਇੰਡੀਆ ਪ੍ਰਮੋਟਡ ਚੈਨਲ ਨੇ, ਜਿਹਨਾਂ ਨੂੰ ਸਾਡੇ ਗੁਰਦੁਆਰਿਆਂ ਦੇ ਪ੍ਰਬੰਧਕ ਬੜੇ ਚਾਅ ਨਾਲ ਬੁਲਾ ਕੇ ਉਹਨਾਂ ਤੋਂ ਜਿਹੜਾ ਟੈਲੀਕਾਸਟ ਕਰਵਾਉਂਦੇ ਨੇ, ਉਹਨਾਂ ਦਾ ਵੀ ਉਹਨਾਂ ਨੇ ਕਿਹਾ ਵੀ 2 ਚੈਨਲਸ ਨੇ ਜਿਹੜਾ ਹੈ ਉਹ ਲਿਖਿਆ ਕਿ ਵੀ ਜੇ TV 84 ਨੂੰ ਤੁਸੀਂ ਜੁਆਇਨ ਕਰਾਓਗੇ ਤੇ ਇਹ ਜਿਹੜਾ ਅਸੀਂ ਵਿਦਡਰਾ ਕਰ ਲਾਂਗੇ। ਸੋ ਜ਼ਾਹਰ ਹੈ ਵੀ ਇਸ ਤੋਂ ਬਿਯੋਂਡ ਉਹ ਸਾਡਾ ਪਾਰਟ ਜਾਂਦਾ ਲੱਗਾ। ਉਸ ਤੋਂ ਹਾਲਾਂਕਿ ਮੁੜ ਕੇ ਉਹੀ, ਕਿਉਂਕਿ ਡਿਸ਼ ਦੀ ਇਹ ਕੰਡੀਸ਼ਨ ਵੀ ਹੁੰਦੀ ਸੀ ਕਿ ਜਿਹੜਾ ਜੇ ਤੁਸੀਂ ਡਿਸ਼ ਦੇ ਉੱਤੇ ਹੋ ਤਾਂ ਤੁਸੀਂ YouTube ਦੇ ਉੱਤੇ ਨਹੀਂ ਆ ਸਕਦੇ। ਹੁਣ ਤਾਂ ਉਹ ਸਾਰਾ ਮੁੱਕ ਹੀ ਗਿਆ ਕੰਮ ਉਹਨਾਂ ਦਾ। ਹੁਣ ਤਾਂ ਉਹ ਜਿਹੜੇ ਨੇ ਸਾਰੇ ਹੁਣ YouTube ਦੇ ਉੱਤੇ ਇਸ ਕਿਸਮ ਦੇ ਜਿਹੜੇ ਚੈਨਲ ਨੇ, ਉਹਨਾਂ ਨੇ ਜਦੋਂ ਤੱਕ ਐਂਟਰੀ ਮਾਰੀ, ਅਸੀਂ ਆਲਰੇਡੀ ਕਿਉਂਕਿ ਡਿਸ਼ ਤੋਂ ਇਨਕਾਰ ਹੋਣ ਤੋਂ ਬਾਅਦ ਅਸੀਂ YouTube ਵੱਲ ਮੁੜੇ, ਔਰ ਅੱਜ ਸਾਡਾ ਸੋਲਿਡ ਬੇਸ 2,96,000 ਸਬਸਕ੍ਰਾਈਬਰ YouTube ਤੇ ਨੇ। ਔਰ ਇਹ ਚੈਨਲ ਜਿਹੜੇ ਕਿ ਬਾਏ ਕਰਦੇ ਨੇ ਉਸ ਸਾਰੇ ਨੂੰ, ਸਿਸਟਮ ਦੇ ਨਾਲ ਧੋਖਾ ਕਰਦੇ ਨੇ। ਤੀਜਾ ਹਿੱਸਾ ਵੀ ਉਹਨਾਂ ਦੇ ਸਬਸਕ੍ਰਾਈਬਰ ਨੇ, ਲੇਕਿਨ ਕਿਉਂਕਿ ਅਗੇਨ ਇੰਡੀਅਨ ਸਿਸਟਮ ਦੂਸਰਾ ਤੀਸਰਾ ਵਿੱਚ ਆ ਵੜਦਾ, ਉਹਨਾਂ ਨੇ ਸਾਨੂੰ ਕਿੰਨਾ ਅਰਸਾ ਪਹਿਲਾਂ, ਹੁਣ ਤਾਂ 3-4 ਸਾਲ ਹੀ ਹੋ ਗਏ, ਜਦੋਂ ਥੋੜ੍ਹਾ ਬਹੁਤ ਸਾਡਾ ਫਾਈਨੈਂਸ਼ੀਅਲ ਬੇਸ ਬਿਲਟ ਹੋਣਾ ਸ਼ੁਰੂ ਹੋਇਆ, few $1,000 ਆਉਣੇ ਸ਼ੁਰੂ ਹੋਏ, 3 ਸਾਲ ਲਗਭਗ ਪਹਿਲਾਂ ਉਹਨਾਂ ਨੇ ਸਾਨੂੰ ਡੀਮੋਨੇਟਾਈਜ਼ ਕਰ ਦਿੱਤਾ, ਇਹ ਕਹਿ ਕੇ ਕਿ ਜੀ ਅਸੀਂ ਜਿਹੜਾ ਉਹ ਨਹੀਂ। ਹਾਲਾਂ ਐਡਾਂ ਚੱਲਦੀਆਂ ਰਹੀਆਂ ਜਦੋਂ ਤੱਕ ਇਹ ਸੀ, ਔਰ ਲਗਭਗ ਜਿੰਨਾ ਅੱਜ ਸਾਡਾ ਬੇਸ ਹੈ, ਜੇ ਅਸੀਂ ਉਸ ਬੇਸ 'ਤੇ ਕੈਲਕੂਲੇਟ ਕਰੀਏ ਜਿਵੇਂ ਇਹਨਾਂ ਦਾ ਸੀ, ਤੇ ਲਗਭਗ $18,000 ਸਾਨੂੰ ਮਹੀਨੇ ਦਾ ਜਿਹੜਾ ਹੈ ਉਹ YouTube ਤੋਂ ਹੋਣਾ ਸੀ। ਤੇ ਸਾਡੀ ਲੋੜ ਜਿਹੜੀ ਹੈ, ਜਿੰਨੀ 30,000 ਦਾ ਅਸੀਂ ਬਜਟ ਰੱਖ ਕੇ ਤੁਰੇ ਹੋਏ ਹਾਂ, ਜਿਹੜੇ ਮਿਨੀਮਮ ਸਾਡੀਆਂ ਨੀਡਸ ਨੇ, ਸਾਨੂੰ ਫਿਰ ਲੋੜ ਨਾ ਪੈਂਦੀ, ਆਪਣਿਆਂ ਨੂੰ ਕਹਿਣ ਦੀ ਬਾਰ-ਬਾਰ ਲੋੜ ਨਹੀਂ ਸੀ ਪੈਣੀ। ਮੈਂ ਇਸ ਲਈ ਰਿਪੀਟ ਕਰ ਰਿਹਾ ਕਿ ਵੀ ਵੀਰ ਜਸਬੀਰ ਸਿੰਘ ਮੱਟੂ ਬਹੁਤ ਟੈਲੈਂਟਡ ਨੇ ਮੀਡੀਆ ਦੇ ਲਿਹਾਜ਼ ਨਾਲ, ਉਹਨਾਂ ਦੀ ਪੇਸ਼ਕਾਰੀ ਵੀ ਜਿਹੜੀ, ਲੇਕਿਨ ਇਨ ਦਾ ਐਂਡ ਆਫ ਦਾ ਡੇ ਜੇ ਤੁਹਾਡੇ ਕੋਲ ਹੋਰ ਕੋਈ ਆਮਦਨ ਦਾ ਸਾਧਨ ਵੀ ਨਹੀਂ ਹੁੰਦਾ ਤੇ ਅਦਰਵਾਈਜ਼ ਵੀ ਹੈ, ਤਾਂ ਤੁਸੀਂ ਕਿਵੇਂ ਸਰਵਾਈਵ ਕਰਨਾ, ਪਰਿਵਾਰ ਵੀ ਪਾਲਣਾ ਹੈ। ਸੋ ਅਸੀਂ ਹਮੇਸ਼ਾ ਹੀ ਉਹ ਸਾਨੂੰ ਪਿਆਰ ਕਰਦੇ ਨੇ, ਕਦਰਦਾਨ ਨੇ, ਕਾਜ਼ ਨਾਲ ਜੁੜੇ ਹੋਏ ਨੇ, ਔਰ ਉਹਨਾਂ ਦੀ ਜਿਹੜੀ ਮਦਦ ਹੈ ਉਹ ਸਾਡੇ ਲਈ ਬੜੀ ਹੌਸਲੇ ਵਾਲੀ ਗੱਲ ਹੁੰਦੀ ਹੈ। ਸੋ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜ਼ਾਹਰ ਹੈ ਕਿ ਜਦੋਂ ਦਾ ਮੈਮੋ ਆਫ ਅੰਡਰਸਟੈਂਡਿੰਗ ਪ੍ਰੈਜ਼ੀਡੈਂਟ ਟਰੰਪ ਔਰ ਇਰਾਨੀਅਨ ਪ੍ਰੈਜ਼ੀਡੈਂਟ ਦੇ ਵਿਚਾਲੇ ਸਾਈਨ ਹੋਇਆ, ਡਿਜੀਟਲ ਸਿਗਨੇਚਰ ਹੀ ਹੋਏ। ਪਹਿਲਾਂ ਤਾਂ ਉਹਨੂੰ ਲੱਗਦਾ ਸੀ ਕਿ ਵੀ ਇੱਕ ਵੱਡੀ ਇਵੈਂਟ ਹੋਏਗੀ, ਜਨੀਵਾ ਦੇ ਵਿੱਚ ਜਿਹੜਾ ਇਕੱਠ ਹੋਏਗਾ, ਲੇਕਿਨ ਉਹ ਗੱਲ ਈਰਾਨ ਜਿਹੜੇ ਨੇ, ਜਿੱਥੇ ਬੈਟਲ ਗਰਾਊਂਡ ਦੇ ਵਿੱਚ ਉਹਨਾਂ ਨੇ ਜਿਹੜੀ ਹੈ ਉਹ 40 ਰੋਜ਼ਾ ਉਸ ਟਕਰਾਅ ਦੇ ਵਿੱਚ ਕੁਛ ਇਸ ਕਿਸਮ ਦਾ ਜਿਹੜਾ ਉਹਨਾਂ ਦਾ ਪ੍ਰਭਾਵ ਸਾਹਮਣੇ ਆਇਆ, ਜਿਸ ਨੂੰ
ਈਵਨ ਜਿਹੜੇ ਨੇ ਉਹ ਡਿਟਰੈਕਟਰਸ ਵੀ ਤਾਰੀਫ ਕਰਦੇ ਨੇ। ਉੱਥੇ ਜਿਹੜੀ ਡਿਪਲੋਮੇਸੀ ਦਾ ਵਰਲਡ ਹੈ ਜਾਂ ਡਿਪਲੋਮੇਸੀ ਦੇ ਟੇਬਲ ਦੇ ਉੱਤੇ ਉਹ ਜੰਗ ਦੇ ਮੈਦਾਨ ਨਾਲੋਂ ਵੀ ਜ਼ਿਆਦਾ ਟਫ ਜਿਹੜੇ ਨੇ ਉਹ ਬਣੇ ਹੋਏ ਨੇ। ਕਿਉਂਕਿ ਇੱਕ ਪਾਰਟ ਬਹੁਤ ਪਹਿਲਾਂ ਮੈਂ ਕੁਝ ਜਿਹੜੇ ਮੇਰੇ ਗਿਆਨ 'ਚ ਵੀ ਆਇਆ ਕਿ ਵੀ ਮੈਂ ਕਿਹਾ ਵੀ ਹੁੰਦੇ ਬੜੇ ਸੂਟਡ ਬੂਟਡ ਨੇ, ਲੇਕਿਨ ਸੂਟ ਦੇ ਨਾਲ ਟਾਈ ਨਹੀਂ ਲਾਉਂਦੇ। ਬਾਅਦ 'ਚ ਮੈਨੂੰ ਇਹ ਪਤਾ ਲੱਗਾ ਵੀ ਇਹ ਵੀ ਉਹਨਾਂ ਦਾ ਇੱਕ ਡਿਸਡੇਨ ਹੈ ਵੈਸਟਰਨ ਸਿਵਲਾਈਜੇਸ਼ਨ ਲਈ, ਕਿ ਅਦਰਵਾਈਜ਼ ਉਹ ਸੂਟ ਉਹਨਾਂ ਨੇ ਪਾਏ ਹੁੰਦੇ ਨੇ। ਲੇਕਿਨ ਉਹਨਾਂ ਨੇ ਕਿਹਾ ਵੀ ਜਦੋਂ ਤੋਂ 47 ਈਅਰਸ ਅਗੋ 47 ਸਾਲ ਪਹਿਲਾਂ ਸੈਂਕਸ਼ਨਸ ਲੱਗੀਆਂ ਉਹਨਾਂ ਨੂੰ, ਉਦੋਂ ਉਹਨਾਂ ਨੇ ਪਹਿਲਾਂ ਐਜ਼ ਏ ਪ੍ਰੋਟੈਸਟ ਦੇ ਤੌਰ ਦੇ ਉੱਤੇ ਜਿਹੜੀ ਹੈ ਟਾਈ ਦੇ ਉਹਦਾ ਬਾਈਕ, ਹਾਲਾਂ ਇਹਨੂੰ ਤੁਸੀਂ ਕਹਿਣ ਨੂੰ ਇਹਦੇ 'ਚੋਂ ਕੁਛ ਨਹੀਂ ਨਿਕਲਦਾ, ਲੇਕਿਨ ਮੈਂ ਅਦਰਵਾਈਜ਼ ਗੱਲ ਕਰ ਰਿਹਾ ਕਿ ਵੀ ਇਹ ਉਹਨਾਂ ਦਾ ਔਰ ਉਹਨਾਂ ਦੇ ਤੁਸੀਂ ਜਿੰਨੇ ਡਿਗਨਿਟਰੀ ਦੇਖੋ ਉਹਨਾਂ ਦੇ ਜਿਹੜੇ ਖਮੀਨਾਈ ਨੇ ਜਾਂ ਦੂਜੇ, ਉਹ ਤਾਂ ਆਪਣੇ ਟ੍ਰੈਡੀਸ਼ਨਲ ਜਿਹੜਾ ਪਹਿਰਾਵਾ ਉਹਨਾਂ ਦੇ ਇਮਾਮ ਔਰ ਖਮੀਨੀ ਦਾ ਹੁੰਦਾ ਹੈ ਉਹ ਕਰਦਾ, ਆਇਤੁੱਲਾ ਦਾ ਹੁੰਦਾ ਉਹ ਕਰਦੇ ਨੇ। ਲੇਕਿਨ ਈਵਨ ਉਹਨਾਂ ਦੀ ਜਿਹੜੀ ਸਾਰੀ ਮਿਨਿਸਟਰੀ ਹੈ ਔਰ ਪ੍ਰੈਜ਼ੀਡੈਂਟ ਤੋਂ ਲੈ ਕੇ ਦੂਜੇ ਤੀਜੇ ਉਹ ਕੋਈ ਕਿਸੇ ਮਦਰਸੇ 'ਚੋਂ ਨਿਕਲੇ ਮੁੱਲਾ ਨਹੀਂ ਨੇ। ਬਹੁਤ ਸਾਰੇ ਉਹਨਾਂ 'ਚੋਂ ਟੌਪ ਡਿਗਰੀਆਂ ਬਹੁਤਿਆਂ ਨੇ ਤਾਂ ਅਮਰੀਕਨ ਯੂਨੀਵਰਸਿਟੀਆਂ 'ਚੋਂ ਹੀ ਲਈਆਂ, ਕੋਈ PhD ਹੈ, ਕੋਈ ਹਾਰਟ ਸਰਜਨ ਹੈ, ਕੋਈ ਦੂਸਰਾ ਹੈ। ਸੋ ਉਹ ਉਹਨਾਂ ਦਾ ਇੱਕ ਲੈਵਲ ਦੇ ਉੱਤੇ ਉਹ ਪਾਰਟ ਵੀ ਹੈ। ਔਰ ਇਹ ਵੀ ਹੁਣ ਸਾਹਮਣੇ ਆਇਆ ਕਿ ਭਾਈ ਇਹ ਜਿਹੜੀ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਚਾਹੁੰਦੇ ਸੀ ਕਿ ਭਾਈ ਇੱਕ ਖੁੱਲ੍ਹੇ ਮੰਚ ਦੇ ਉੱਤੇ ਦਸਤਖਤ ਹੋਣ, ਉਹਨਾਂ ਦੇ ਵੀ ਨੁਮਾਇੰਦੇ ਹੋਣ, ਤਾਂ ਕਿ ਇੱਕ ਜਿਹੜੀ ਫੋਟੋ ਆਪਟਿਕਸ ਜਿਹਨੂੰ ਅਸੀਂ ਕਹਿੰਦੇ ਹਾਂ ਉਹਦੇ ਰਾਹੀਂ ਤੁਸੀਂ ਇੱਕ ਜਿਹੜਾ ਉਹ ਪ੍ਰਾਪਤੀ ਦਾ ਸੁਨੇਹਾ ਵੀ ਦਿੰਦੇ ਹੋ, ਜੇ ਵਿਕਟਰੀ ਲਫ਼ਜ਼ ਮੈਂ ਨਾ ਵੀ ਕਹਾਂ। ਲੇਕਿਨ ਉਹਨਾਂ ਦੇ ਲੀਡਰਸ਼ਿਪ ਨੇ ਉਹ ਓਪਰਚੁਨਿਟੀ ਵੀ ਨਹੀਂ ਦਿੱਤੀ, ਡਿਜੀਟਲ ਰਾਹੀਂ ਸਿਗਨੇਚਰ ਹੋਏ। ਫਿਰ ਕਿਉਂਕਿ ਜੇ ਅਦਰਵਾਈਜ਼ ਹੁੰਦਾ ਇਨ ਪਰਸਨ ਹੁੰਦਾ ਫਿਰ ਪ੍ਰੈਜ਼ੀਡੈਂਟ ਟਰੰਪ ਨੇ ਖੁਦ ਜਾਣਾ ਸੀ। ਲੇਕਿਨ ਇਹ ਸੀ ਕਿ ਵੀ ਇੰਨਾ ਕੁ ਜ਼ਰੂਰ ਹੋਇਆ ਕਿ ਜਦੋਂ G7 ਦਾ ਇਕੱਠ ਸੀ, ਪ੍ਰੈਜ਼ੀਡੈਂਟ ਟਰੰਪ ਯੂਰਪ ਦੇ ਵਿੱਚ ਹੀ ਸੀ, ਪ੍ਰੈਜ਼ੀਡੈਂਟ ਉਹਨਾਂ ਦੇ ਫਰਾਂਸ ਦੇ ਮਿਸਟਰ ਮੈਕਰਨ ਉਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਦਸਤਖਤ ਹੋਏ ਔਰ ਉਧਰ ਇਰਾਨੀਅਨ ਪ੍ਰੈਜ਼ੀਡੈਂਟ ਨੇ ਕੀਤੇ। ਸੋ ਉਹਨੂੰ ਇੱਕ ਬੜਾ ਰਾਹਤ ਦੇ ਤੌਰ ਦੇ ਉੱਤੇ ਦੁਨੀਆ ਦੇ ਵਿੱਚ ਦੇਖਿਆ ਗਿਆ ਔਰ ਉਸ ਦੀ ਬੇਸਿਕ ਅੰਡਰਸਟੈਂਡਿੰਗ ਜਿਹਨੂੰ ਮੈਮੋ ਆਫ ਅੰਡਰਸਟੈਂਡਿੰਗ ਹੀ ਕਿਹਾ ਗਿਆ ਸੀ 14 ਨੁਕਤਿਆਂ ਦੀ, ਉਹਦੇ ਥੱਲੇ ਸੀ ਕਿ ਅਗਲੇ 60 ਦਿਨ ਅਮਰੀਕਾ ਈਰਾਨ ਦਾ ਬਲੌਕੇਡ ਚੁੱਕੇਗਾ, ਈਰਾਨ ਸਟ੍ਰੇਟ ਆਫ ਹਾਰਮੂਜ਼ ਨੂੰ ਫ੍ਰੀ ਕਰੇਗੀ ਔਰ ਬਿਨਾਂ ਕਿਸੇ ਟੋਲ ਤੋਂ ਜਿਹੜਾ ਈਰਾਨ ਨੇ ਸ਼ੁਰੂ ਕੀਤਾ ਹੋਇਆ ਸੀ, ਇਹ ਜਦੋਂ ਤੱਕ ਫਾਈਨਲ ਡੀਲ ਨਹੀਂ ਹੋ ਜਾਂਦੀ ਕੋਈ ਟੋਲ ਕਲੈਕਟ ਨਹੀਂ ਕੀਤਾ ਜਾਏਗਾ। ਉਹਨੂੰ ਵੀ ਐਜ਼ ਏ ਪ੍ਰਾਪਤੀ ਜਿਹੜਾ ਹੈ ਉਹ ਦੱਸਿਆ ਗਿਆ ਅਮਰੀਕਾ ਵੱਲੋਂ ਕਿ ਹਾਲਾਂ ਇਹ ਜਿਹੜੀ 28 ਫਰਵਰੀ ਤੋਂ ਸ਼ੁਰੂ ਹੋਈ ਜੰਗ ਸੀ, ਇਸ ਤੋਂ ਪਹਿਲਾਂ ਸਟ੍ਰੇਟ ਆਫ ਹਾਰਮੂਜ਼ ਤਾਂ ਖੁੱਲ੍ਹੀ ਸੀ, ਉਹਦੇ 'ਤੇ ਕੋਈ ਈਰਾਨ ਵੱਲੋਂ ਜਾਂ ਉਹਦੇ ਦੂਸਰੇ ਸਿਰੇ ਦੇ ਉੱਤੇ ਓਮਾਨ ਹੈ ਉਸ ਸਟੇਟ 'ਤੇ ਉਹਨਾਂ ਵੱਲੋਂ ਕੁਝ ਚਾਰਜ ਨਹੀਂ ਸੀ ਕੀਤਾ ਜਾ ਰਿਹਾ। ਸੋ ਮੈਮੋ ਆਫ ਅੰਡਰਸਟੈਂਡਿੰਗ ਦੇ ਨੁਕਤੇ ਅਸੀਂ ਜਿਹੜੇ ਨੇ ਉਹ ਬੜੇ ਵਿਉਂਤਬੰਦ ਤਰੀਕੇ ਨਾਲ ਡਿਸਕਸ ਵੀ ਕੀਤੇ ਸੀ। ਉਸ ਦਾ ਜੇ ਲੁਬੇ ਲੁਬਾਬ ਲਫ਼ਜ਼ ਉਰਦੂ ਦਾ ਮੈਂ ਇਸਤੇਮਾਲ ਕਰਾਂ, ਉਹ ਇਹੀ ਸੀ ਕਿ ਵੀ ਈਰਾਨ ਆਪਣਾ ਨਿਊਕਲੀਅਰ ਪ੍ਰੋਗਰਾਮ ਜਿਹੜਾ ਉਹ ਨਿਊਕਲੀਅਰ ਬੰਬ ਤੱਕ ਨਹੀਂ ਲਿਜਾਏਗਾ, ਉਹਨੂੰ ਜਿਹੜਾ ਪੀਸਫੁਲ ਜਿਹੜੀ ਐਨਰਜੀ ਦੇ ਲਈ ਜਿੰਨਾ ਚਾਹੀਦਾ ਹੈ ਉਹ ਉਹਨੂੰ ਕਰੇਗਾ ਔਰ ਜਿਹੜਾ ਆਲਰੇਡੀ ਐਗਜ਼ਿਸਟਿੰਗ ਐਨਰਿਚਡ ਯੂਰੇਨੀਅਮ ਹੈ ਉਸ ਬਾਰੇ ਗੱਲਬਾਤ ਹੋਏਗੀ ਲਾਸਟ ਚਰਨ ਦੇ ਤੌਰ ਤੇ ਉੱਤੇ। ਪਰ ਉਸ ਤੋਂ ਪਹਿਲਾਂ ਜਿਹੜੀਆਂ ਨੇ ਈਰਾਨ ਦੇ ਉੱਤੇ ਜਿਹੜੀਆਂ ਸੈਂਕਸ਼ਨਸ ਨੇ ਉਹ ਘਟਾਈਆਂ ਜਾਣਗੀਆਂ ਸਿਸਟਮੈਟਿਕਲੀ। ਉਸ ਦੀ ਜਿਹੜੀ ਮਨੀ ਫਰੀਜ਼ ਕੀਤੀ ਹੋਈ ਹੈ, ਜਿਹੜੀ ਇਰਾਨੀਅਨ ਮਨੀ ਹੈ, ਉਹ ਭਾਵੇਂ ਕਤਰ ਵਾਲਿਆਂ ਕੋਲ ਹੈ, ਇੰਡੀਆ ਵਾਲਿਆਂ ਕੋਲ ਹੈ ਜਾਂ ਦੂਜਿਆਂ ਕੋਲ ਹੈ, ਜਿਹੜੇ ਕਿ ਅਮਰੀਕਨ ਸੈਂਕਸ਼ਨਸ ਦੀ ਵਜ੍ਹਾ ਕਰਕੇ ਉਹਨਾਂ ਨੂੰ ਟ੍ਰਾਂਸਫਰ ਨਹੀਂ ਹੋਈ, ਉਹਨੂੰ ਅਨਫਰੀਜ਼ ਕੀਤਾ ਜਾਏਗਾ। ਪੱਕੇ ਤੌਰ ਦੇ ਉੱਤੇ ਜਿਹੜਾ ਹੈ ਉਹ ਸੀਜ਼ਫਾਇਰ ਜੰਗਬੰਦੀ ਹੋਏਗੀ ਇਨਕਲੂਡਿੰਗ ਲਬਨਾਨ, ਕਿਉਂਕਿ ਇਜ਼ਰਾਈਲ ਨੇ ਗਜ਼ਾ ਤੋਂ ਬਾਅਦ ਵੈਸਟ ਬੈਂਕ ਔਰ ਗਜ਼ਾ ਦੇ ਵਿੱਚ ਨਸਲਕੁਸ਼ੀ ਕਰਨ ਤੋਂ ਬਾਅਦ 1 ਲੱਖ ਤੋਂ ਜ਼ਿਆਦਾ ਫਲਸਤੀਨੀਆਂ ਨੂੰ ਮਾਰਨ ਤੋਂ ਬਾਅਦ ਲਬਨਾਨ ਦਾ ਫਰੰਟ ਖੋਲ੍ਹਿਆ ਹੋਇਆ ਔਰ ਇਸ ਪੀਰੀਅਡ 'ਚ ਵੀ ਜਦੋਂ ਕਿ 8 ਅਪ੍ਰੈਲ ਤੋਂ ਅਮਰੀਕਾ ਔਰ ਈਰਾਨ ਦੇ ਵਿਚਾਲੇ ਜਿਹੜੀ ਹੈ ਜੰਗਬੰਦੀ ਆ, ਉੱਧਰ ਉਹਨਾਂ ਨੇ 3000 ਤੋਂ ਜ਼ਿਆਦਾ, ਹੁਣ ਤਾਂ ਨੰਬਰ ਹੋਰ ਵੀ ਵੱਧ ਗਿਆ ਹੋਵੇਗਾ, ਈਵਨ ਬੀਤੇ ਕੱਲ੍ਹ ਵੀ 2 ਟੀਨ ਫਲਸਤੀਨੀਆਂ ਨੂੰ ਮਾਰਿਆ ਗਿਆ ਔਰ ਉਹ ਜਿਹੜੇ ਨੇ ਇਸ ਮੈਮੋ ਆਫ ਅੰਡਰਸਟੈਂਡਿੰਗ ਦਾ ਹਿੱਸਾ ਸੀ ਕਿ ਲਬਨਾਨ ਦੇ ਵਿੱਚ ਵੀ ਜਿਹੜੀ ਹੈ ਉਹ ਜੰਗਬੰਦੀ ਹੋਏਗੀ, ਜਿਹਨੂੰ ਇਜ਼ਰਾਈਲ ਨੇ ਬਿਲਕੁਲ ਨਹੀਂ ਮੰਨਿਆ ਔਰ ਉਸ ਦੇ ਉੱਤੇ ਵੀ ਅਸੀਂ ਗੱਲ ਕਰਾਂਗੇ ਕਿ ਭਾਈ ਇਹ ਚੱਲ ਕੀ ਰਿਹਾ ਇਹਦਾ।
ਸੋ ਇਹ ਵੀ ਉਹਦਾ ਹਿੱਸਾ ਸੀ। ਸੈਕੰਡਲੀ ਇਹ ਸੀ ਕਿ ਭਾਈ ਜਿਹੜਾ ਈਰਾਨ ਜਿਹੜਾ ਉਹ ਜਿਹੜਾ ਬਚਿਆ ਹੋਇਆ ਜਿਹੜਾ ਐਨਰਿਚਡ ਯੂਰੇਨੀਅਮ ਹੈ, ਇਹਦੇ ਬਾਰੇ ਗੱਲਬਾਤ ਨੈਕਸਟ ਸਟੈਪ ਤੇ ਹੋਏਗੀ। ਉਹਦੇ 'ਚ ਅਮਰੀਕਾ ਪਹਿਲਾਂ ਖੁਦ ਲੈਣਾ ਚਾਹੁੰਦਾ ਸੀ। ਪਿਛਲੀ ਵਾਰੀ ਜਦੋਂ 2015 'ਚ ਓਬਾਮਾ ਦੇ ਵੇਲੇ ਜਿਹੜਾ ਡੀਲ ਹੋਈ ਉਦੋਂ ਰਸ਼ੀਆ ਨੇ ਲਿਆ ਸੀ। ਫਿਰ ਕਿਉਂ ਲੱਗਦਾ ਸੀ ਕਿ ਇਹ ਹੋਏਗਾ ਕਿ ਅਮਰੀਕਾ ਔਰ ਜਿਹੜਾ ਹੁਣ ਵੀ ਇਹ ਸਾਹਮਣੇ ਆਇਆ ਕਿ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਦੀ ਜਿਹੜੀ ਹੈ ਉਹ ਗਾਈਡੈਂਸ ਦੇ ਥੱਲੇ ਜਿਹੜੀ ਕਿ ਜ਼ਾਹਰ ਹੈ UN ਦੀ ਏਜੰਸੀ ਹੈ, ਉਹਨੂੰ ਈਵਨ ਈਰਾਨ ਦੇ ਵਿੱਚ ਹੀ ਡਿਸਟਰੋਏ ਕੀਤਾ ਜਾ ਸਕਦਾ। ਇਹ ਵੀ ਚੱਲ ਰਿਹਾ ਸੀ ਔਰ ਇਹ ਸੀ ਕਿ ਵੀ ਈਰਾਨ ਜਿਹੜਾ ਹੈ ਉਹਨਾਂ ਇੰਸਪੈਕਟਰਸ ਨੂੰ ਐਕਸੈਸ ਪ੍ਰੋਵਾਈਡ ਕਰੇਗਾ। ਸੋ ਇਸ ਕਿਸਮ ਦੇ ਨੁਕਤਿਆਂ ਦੇ ਉੱਤੇ ਹੀ ਜਿਹੜੀ ਮੁੱਢਲੀ ਗੱਲਬਾਤ ਸੀ ਲੈ ਦੇ ਕੇ ਅਮਰੀਕਾ ਜਾਂ ਪ੍ਰੈਜ਼ੀਡੈਂਟ ਟਰੰਪ ਦਾ ਇਸ ਦੇ ਉੱਤੇ ਹੀ ਫੋਕਸ ਸੀ ਕਿ ਵੀ ਸਾਡਾ ਮਕਸਦ ਈਰਾਨ ਨੂੰ ਨਿਊਕਲੀਅਰ ਪਾਵਰ ਬਣਨ ਤੋਂ ਰੋਕਣਾ ਔਰ ਇਸ ਦੇ ਉੱਤੇ ਜਿਹੜਾ ਉਹ ਸਾਰੀ ਜਿਹੜੀ ਹੈ ਅੰਡਰਸਟੈਂਡਿੰਗ ਵੀ ਹੋਈ। ਹੁਣ ਕਿਉਂਕਿ ਜਦੋਂ ਜਨੀਵਾ ਦੇ ਵਿੱਚ ਇਸ ਦੀ ਗੱਲਬਾਤ ਜਾਂ ਫਸਟ ਦੌਰ ਜਾਂ ਸਿਗਨੇਚਰ ਕੈਂਪੇਨ ਸੀ, ਈਰਾਨ ਨੇ ਉਹਨੂੰ ਡਿਜੀਟਲੀ ਕੀਤਾ ਜਿਵੇਂ ਮੈਂ ਕਿਹਾ। ਫਿਰ ਪ੍ਰੈਜ਼ੀਡੈਂਟ ਟਰੰਪ ਨੇ ਉੱਥੇ ਜਿਹੜਾ 20 ਡਿਜੀਟਲ ਸਾਈਨ ਕੀਤੇ। ਫਿਰ ਦੂਸਰੇ ਪਾਸੇ ਸੀ ਕਿ ਹੁਣ ਜਿਹੜੀ ਸੈਕੰਡ ਦੌਰ ਹੈ ਜਿਹਦੇ ਥੱਲੇ ਸੀ ਕਿ ਵੀ 60 ਦਿਨਾਂ ਦੇ ਵਿੱਚ ਮੈਮੋ ਆਫ ਅੰਡਰਸਟੈਂਡਿੰਗ ਨੂੰ ਡੀਲ ਦੇ ਵਿੱਚ ਬਦਲਣਾ। ਇਹਦੀ ਗੱਲਬਾਤ ਕਿੱਥੇ ਹੋਏ? ਉਹ ਵੀ ਪਹਿਲਾਂ ਜਨੀਵਾ ਹੋ ਰਿਹਾ ਸੀ। ਫਿਰ ਇਹ ਹੋਇਆ ਕਿ ਵੀ ਈਵਨ ਇੰਟੈਲੀਜੈਂਸ ਏਜੰਸੀਆਂ ਨੇ ਕੁਛ ਨੇ ਬਰੀਫ ਉਹਨਾਂ ਨੂੰ ਕੀਤਾ ਜਾਂ ਮਿਸ ਇਨਫੋਰਮੇਸ਼ਨ ਸੀ ਕਿ ਈਵਨ ਇਜ਼ਰਾਈਲ ਜਿਹੜਾ ਉਹ ਇਰਾਨੀਅਨ ਡੈਲੀਗੇਸ਼ਨ ਦੀ ਅਸੈਸੀਨੇਸ਼ਨ ਉਹਨਾਂ ਨੂੰ ਮਾਰ ਮੁਕਾ ਵੀ ਸਕਦਾ। ਸੋ ਇਹ ਬਦਲਦਾ ਰਿਹਾ ਔਰ ਹੁਣ ਜਿਹੜੀ ਗੱਲਬਾਤ ਵੀਕਐਂਡ ਦੇ ਉੱਤੇ ਸੰਡੇ ਔਰ ਮੰਡੇ, ਜਦੋਂ ਕਿ ਅੱਜ ਅਸੀਂ ਗੱਲ ਕਰ ਰਹੇ ਹਾਂ, ਸੰਡੇ ਗੱਲਬਾਤ ਹੋਈ, ਸੈਚਰਡੇ ਸਾਰੇ ਦੋਨੋਂ ਪਾਸਿਆਂ ਦੇ ਡੈਲੀਗੇਸ਼ਨ ਹਾਇਰ ਲੈਵਲ ਜਿਹਦੇ 'ਚ ਕਿ ਅਮਰੀਕਨ ਵਾਈਸ ਪ੍ਰੈਜ਼ੀਡੈਂਟ JD ਵੈਂਸ ਖੁਦ ਗਏ, ਅਮਰੀਕਨ ਡੈਲੀਗੇਸ਼ਨ ਪਾਕਿਸਤਾਨ ਤੋਂ, ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਹਬਾਜ਼ ਸ਼ਰੀਫ, ਫੀਲਡ ਮਾਰਸ਼ਲ ਜਿਹੜੇ ਨੇ ਆਸਮ ਮੁਨੀਰ ਜਿਹੜੇ ਜ਼ਾਹਰ ਵੱਡੇ ਵਿਚੋਲੇ ਨੇ, ਫਿਰ ਛੋਟੇ ਵਿਚੋਲੇ ਕਤਰ ਦਾ ਪ੍ਰਾਈਮ ਮਿਨਿਸਟਰ ਵੀ ਔਰ ਈਰਾਨ ਦਾ ਫੁੱਲ ਡੈਲੀਗੇਸ਼ਨ। ਲੇਕਿਨ ਇਹਦੇ 'ਚ ਵੀ ਈਰਾਨ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਕੋਈ ਫੋਟੋ ਓਪਰਚੁਨਿਟੀ ਨਾ ਹੋਏ। ਇਸ ਲਈ ਬੇਸ਼ੱਕ ਵਿਚੋਲਿਆਂ ਵੀ ਖੜੇ ਸੀ, ਜਿਹੜੇ JD ਵੈਂਸ ਵਾਈਸ ਪ੍ਰੈਜ਼ੀਡੈਂਟ ਵੀ ਔਰ ਅਮਰੀਕਨ ਡੈਲੀਗੇਸ਼ਨ ਵੀ, ਲੇਕਿਨ ਈਰਾਨ ਵਾਲੇ ਜਿਹੜੇ ਨੇ ਉਹ ਲੇਟ ਆਏ ਡੈਲੀਗੇਸ਼ਨ ਔਰ ਸਿੱਧੇ ਉਹ ਉੱਥੋਂ ਦੀ ਗੁਜ਼ਰ ਕੇ ਜਿਹੜਾ ਕੈਮਰਿਆਂ ਦੇ ਸਾਹਮਣੇ ਕੋਈ ਕਲਿੱਕ ਜਾਂ ਕੋਈ ਹੈਂਡਸ਼ੇਕ ਜਾਂ ਦੂਸਰਾ ਨਹੀਂ ਹੋਇਆ, ਜਿਹੜਾ ਮੈਨੂੰ ਲੱਗਦਾ ਕਿ ਵੀ ਇਹ ਥੋੜੀ ਜਿਹੀ ਜ਼ਿਆਦਤੀ ਹੈ। ਜਦੋਂ ਤੁਸੀਂ ਇਸ ਗੱਲਬਾਤ ਦੀ ਟੇਬਲ ਤੇ ਆਏ ਹੀ ਹੋ ਤਾਂ ਫਿਰ ਜਿਹੜੀਆਂ ਬੇਸਿਕਸ ਹੁੰਦੀਆਂ ਨੇ ਜਾਂ ਜਿਹੜੀਆਂ ਪਲੇਜ਼ੈਂਟਰੀਜ਼ ਹੁੰਦੀਆਂ ਨੇ ਉਹ ਜ਼ਰੂਰ ਰੱਖਣੀਆਂ ਚਾਹੀਦੀਆਂ। ਔਰ ਇਹ ਹੁਣ ਜਿਹੜੀ ਗੱਲਬਾਤ ਹੈ ਇਹ ਜਨੀਵਾ ਦੇ ਵਿੱਚ ਨਹੀਂ ਹੋ ਰਹੀ, ਇਹ ਜਿਹੜਾ ਸਵਿਟਜ਼ਰਲੈਂਡ ਦਾ ਇੱਕ, ਜਿਹਨੂੰ ਸਵਿਟਜ਼ਰਲੈਂਡ ਨੂੰ ਤਾਂ ਵੈਸੇ ਹੀ ਜੰਨਤ ਕਹਿੰਦੇ ਨੇ ਕਿ ਵੀ ਜਿਹੜੀ ਇਸ ਧਰਤੀ ਦੇ ਉੱਤੇ ਸਵਰਗ ਹੈ ਜਾਂ ਹੈਵਨ ਹੈ, ਔਰ ਉਹਦਾ ਸ਼ਹਿਰ ਹੈ ਜਿਹੜੀ ਹੈ ਬਿਓਰਗਨਸਟਾਕ ਇਹ ਉਹਦੀ ਸਪੈਲਿੰਗ ਹੈ। ਹਾਲਾਂਕਿ ਜਿੱਥੇ ਹੋ ਰਹੀ ਹੈ ਇਹ ਪ੍ਰਾਪਰਟੀ ਨੂੰ ਕਤਰ ਦੀ ਹਕੂਮਤ ਜਿਹੜੀ ਆ ਓਨ ਕਰਦੀ ਹੈ, ਉਹਨਾਂ ਦੀ ਪ੍ਰਾਪਰਟੀ ਹੈ। ਔਰ ਸਵਿਟਜ਼ਰਲੈਂਡ ਬਾਰੇ ਉਹਨੂੰ ਜੰਨਤ ਇਸ ਲਈ ਵੀ ਕਿ ਵੀ ਉੱਥੇ ਬੇਸ਼ੱਕ ਉਹਨਾਂ ਕੋਲ ਨਾ ਕੋਈ ਤੇਲ ਹੈ, ਨਾ ਸੋਨਾ ਹੈ, ਨਾ ਕੋਈ ਹੋਰ ਚੀਜ਼ ਹੈ, ਪਰ ਤੁਸੀਂ ਸਵਿਟਜ਼ਰਲੈਂਡ ਨੂੰ ਪਿਛਲੇ ਆਲਮੋਸਟ ਉਹਨਾਂ ਨੇ 80-90 ਸਾਲ 'ਚ ਆਪਣੇ ਮੁਲਕ ਨੂੰ ਕਿੱਥੇ ਖੜਿਆ, ਜਿੰਨੀਆਂ ਮੁਲਕਾਂ ਦੀ GDP ਔਰ ਦੂਸਰੇ ਨਾਲੋਂ 4 ਗੁਣਾ ਜ਼ਿਆਦਾ ਉਹਨਾਂ ਦਾ ਹੈ। ਉਹ ਸਭ ਤੋਂ ਜ਼ਿਆਦਾ ਤਨਖਾਹਾਂ ਦਿੰਦੇ ਨੇ। ਫਿਰ ਉਹਨਾਂ ਦਾ ਸੋਰਸ ਕੀ ਹੈ? ਪਹਿਲੀ ਗੱਲ ਤੇ ਉਹਨਾਂ ਨੇ ਬੈਂਕਿੰਗ ਇੰਡਸਟਰੀ ਡਿਵੈਲਪ ਕੀਤੀ। ਇੱਕ ਪਾਸੇ 1930s ਦੇ ਵਿੱਚ ਜਦੋਂ ਅਮਰੀਕਾ ਦੇ ਵਿੱਚ ਗ੍ਰੇਟ ਡਿਪਰੈਸ਼ਨ ਸੀ, ਜਿਹੜੇ ਨੇ ਲੋਕ ਬਦਲ ਰਹੇ ਸੀ, ਭੁੱਖਮਰੀ ਔਰ ਬੁਰਾ ਹਾਲ ਸੀ, ਸਾਰਾ ਇਹਨਾਂ ਦਾ ਬੈਂਕਿੰਗ ਸਿਸਟਮ ਡਿੱਗ ਪਿਆ ਸੀ। ਔਰ ਉਦੋਂ ਹੀ ਹੁਣ ਜਦੋਂ ਤੁਹਾਨੂੰ ਉਹ ਗਾਰੰਟੀ ਕਰਦੇ ਨੇ ਕਿ ਭਾਈ ਸੇਵਿੰਗਸ ਬੈਂਕਸ ਦੇ ਵਿੱਚ ਤੁਹਾਡਾ $2-3 ਲੱਖ ਸੇਫ ਹੈ, ਕਿਉਂਕਿ ਇਹ ਉਸ ਡਿਪਰੈਸ਼ਨ ਤੋਂ ਬਾਅਦ ਜਿਹੜੇ ਬੈਂਕਿੰਗ ਇੰਡਸਟਰੀ ਦੇ ਬਣੇ। ਲੇਕਿਨ ਸਵਿਟਜ਼ਰਲੈਂਡ ਨੇ ਇਹ ਰੱਖਿਆ ਵੀ ਜਿੰਨਾ ਮਰਜ਼ੀ ਤੁਹਾਡੇ ਕੋਲ ਤੁਸੀਂ ਉੱਥੇ ਆਪਣਾ ਅਕਾਊਂਟ ਖੁਲਾਉਂਦੇ ਹੋ, ਤੁਹਾਡੀ ਇਨਫੋਰਮੇਸ਼ਨ ਨੂੰ ਗੁਪਤ ਰੱਖਿਆ ਜਾਏਗਾ। ਇਸ ਲਈ ਜਿੰਨੇ ਦੁਨੀਆ ਦੇ ਰਿਚ ਬੰਦੇ ਵੀ, ਬਲੈਕ ਮਾਰਕੀਟੀਅਰ ਵੀ, ਸਮਗਲਰ ਵੀ, ਔਰ ਸਾਰੇ ਉਹ ਜਿਹੜੀ ਇੰਡੀਆ ਦੀ ਵੀ ਸੀ ਕਿ ਬਲੈਕ ਜਿਹੜੀ ਆ ਉਹਨਾਂ ਦੀ ਲਿਸਟ ਜਿਹਦੇ 'ਚ ਉਹਨਾਂ ਦੇ ਸਾਰੇ ਹੀ ਸ਼ਾਮਲ ਸੀ, ਇਨਕਲੂਡਿੰਗ ਪਰਨੀਤ ਕੌਰ ਜਿਹੜੀ ਬਾਅਦ 'ਚ ਫਿਰ ਅਮਰਿੰਦਰ ਸਿੰਘ ਉਸ ਬਹਾਨੇ ਨਾਲ ਵੀ, ਕਿਉਂਕਿ
ਉਹਨਾਂ 'ਚ ਉਹ ਤੁਹਾਨੂੰ ਇੱਕ ਕੋਡ ਦੇ ਦਿੰਦੇ ਨੇ, ਤੁਹਾਡਾ ਲੌਕ ਹੁੰਦਾ, ਦੁਨੀਆ ਟਿਲ ਲਾ ਲੈ, ਉੱਥੋਂ ਤੁਹਾਨੂੰ ਕੋਈ ਜਾਣਕਾਰੀ ਉਹਨੂੰ ਪਬਲਿਕ ਨਹੀਂ ਕੀਤੀ ਜਾਂਦੀ। ਇਹਦੇ ਬਾਵਜੂਦ ਉਹਦੇ 'ਚ ਡਰੱਗਸ ਵਾਲਿਆਂ ਦੀ ਬਣੀ ਵੀ ਹੈ, ਮਾਫੀਆ ਦੀ ਵੀ ਹੈ, ਦੂਜੀ। ਸੋ ਉਹ ਸਭ ਤੋਂ ਜ਼ਿਆਦਾ ਉਹਨੂੰ ਸੇਫ ਮੰਨਿਆ ਜਾਂਦਾ ਵੀ ਜਿੱਥੇ ਪਿਆ, ਹਾਂ ਜਿਹਦੀ ਮਨੀ ਹੈ, ਜੇ ਉਹਨੇ ਆਪਣਾ ਜਿਹੜਾ ਕੋਡ ਕਿਸੇ ਨੂੰ ਨਹੀਂ ਦਿੱਤਾ ਤਾਂ ਉਹਦਾ ਹੀ ਮੌਤ ਹੋ ਗਈ, ਉਹਨਾਂ ਦੇ ਕੋਲ ਹੀ ਪਿਆ। ਸੋ ਇਸ ਵੇਲੇ ਜਿਹੜਾ ਭਰੋਸੇਮੰਦਗੀ ਜਿਹਨੂੰ ਕਹਿੰਦੇ ਨੇ, ਇਹਦੇ ਥੱਲੇ ਉਹਨਾਂ ਨੇ ਉਹਦੇ ਚੋਂ ਆਪਣਾ ਪਾਰਟ ਕੱਢਿਆ। ਸੈਕੰਡਲੀ ਉਹਨਾਂ ਨੇ ਕੋਈ ਫੌਜ ਨਹੀਂ ਬਣਾਈ ਹੋਈ, ਕੋਈ ਚੀਜ਼ ਨਹੀਂ ਹੈ, ਨਿਊਟਰਲ। ਦੋਵੇਂ ਸੰਸਾਰ ਜੰਗਾਂ ਹੋਈਆਂ, ਪਹਿਲੀ ਵੀ ਦੂਜੀ ਵੀ 1914 ਤੋਂ 1918, ਪਹਿਲੀ ਦੂਜੀ 1939 ਤੋਂ 1945। ਯੂਰਪ 'ਚ ਨਹੀਂ ਲੜੀਆਂ, ਯੂਰਪ 'ਚ ਵੀ ਲੜੀਆਂ ਗਈਆਂ ਤੇ ਬਾਕੀ ਉਹਨਾਂ ਦੀਆਂ ਕਾਲੋਨੀਜ਼ ਵੀ ਵਿੱਚ ਫਸੀਆਂ, ਲੇਕਿਨ ਸਵਿਟਜ਼ਰਲੈਂਡ ਜਿਹੜਾ ਹੈ ਨਿਊਟਰਲ ਰਿਹਾ। ਸੋ ਇਹ ਉਹਨਾਂ ਨੇ ਇਸ ਲਈ ਉਹ ਕੋਈ ਜੰਗ ਤੇ ਬੇਸਡ ਨਾ ਇਕਨੋਮੀ ਹੈ ਉਹਨਾਂ ਦੀ, ਨਾ ਦੂਸਰਾ। ਥਰਡਲੀ ਇਨੋਵੇਟਿਵ ਚੀਜ਼ਾਂ। ਹੁਣ ਤਾਂ ਚਾਰ ਚੁਫੇਰੇ ਘੜੀਆਂ ਆ ਗਈਆਂ, ਇੱਕ ਜ਼ਮਾਨਾ ਸੀ ਵੀ ਘੜੀ ਦੇ ਉੱਤੇ ਮੇਡ ਇਨ ਸਵਿਟਜ਼ਰਲੈਂਡ ਲਿਖਿਆ ਹੋਇਆ ਸੀ। ਸੋ ਉਹਨਾਂ ਨੇ ਜਿਹੜੀਆਂ ਟੈਕਨੀਕਲ ਚੀਜ਼ਾਂ, ਹੁਣ ਵੀ ਜਿਹੜੀ ਉਹਨਾਂ ਦੀ, ਉਹ ਕੋਈ ਡਾਕਟਰ ਇੰਜੀਨੀਅਰ ਦੂਜੇ ਤੀਜੇ ਨਹੀਂ ਜ਼ਿਆਦਾ ਪੈਦਾ ਕਰਦੇ, ਉਹ ਉਹਨਾਂ ਦਾ ਪਾਰਟ ਜਿਹੜੇ ਇਨੋਵੇਟਿਵ ਲੋਕ ਨੇ ਉਹਨਾਂ ਨੂੰ ਉਹ ਐਨਕਰੇਜ ਕਰਦੇ ਨੇ, ਉਹਨਾਂ ਦਾ ਐਜੂਕੇਸ਼ਨ ਸਿਸਟਮ ਔਰ ਇਹ ਸਾਰਾ ਬੇਸਡ ਹੈ। ਔਰ ਇਹੀ ਕਾਰਨ ਹੈ ਕਿ ਵੀ ਉਹਦਾ ਨਿਊਟਰਲ ਸਟਾਂਸ ਹੋਣ ਕਰਕੇ ਉਹਨਾਂ ਨੇ ਬਹੁਤ ਸਾਰੇ ਦੁਨੀਆ ਦੇ ਜਿਹੜੇ ਕਨਫਲਿਕਟ ਨੇ ਉਹਨਾਂ ਨੂੰ ਵੀ ਉਹ ਰਿਜ਼ੋਲਵ ਕਰਨ 'ਚ ਮਦਦ ਕਰਦੇ ਨੇ। ਔਰ ਇਹਦੇ 'ਚ ਜਿਹੜਾ ਉਹਨਾਂ ਨੇ ਸਵਿਟਜ਼ਰਲੈਂਡ ਦੇ ਵਿੱਚ ਹੀ ਇਹ ਗੱਲਬਾਤ, ਨਹੀਂ ਤਾਂ ਈਰਾਨ ਵਰਗਾ ਮੁਲਕ ਕਿਤੇ ਟਰਸਟ ਨਹੀਂ ਕਰ ਸਕਦਾ। ਪਹਿਲਾਂ ਪਾਕਿਸਤਾਨ ਗਏ, ਉਹ ਤਾਂ ਨੇਬਰ ਸੀ ਉਹਨਾਂ ਦੇ, ਔਰ ਇਸ ਦੇ ਉੱਤੇ ਜਿਹੜਾ ਉਹਨਾਂ ਦਾ ਬਰਗਨਸਟਾਕ ਦੇ ਵਿੱਚ ਇਹ ਗੱਲਬਾਤ ਹੋਈ। ਔਰ ਇਸ 'ਚ ਜ਼ਾਹਰ ਹੈ ਵੀ ਇਨੀਸ਼ੀਅਲੀ ਜੇ ਤੁਸੀਂ ਪਲੇਜ਼ੈਂਟਰੀਜ਼ ਵੀ ਪ੍ਰੋਪਰਲੀ ਨਹੀਂ ਕਰਦੇ ਤੇ ਉਸ ਦਾ, ਲੇਕਿਨ ਉਸ 'ਚ ਅਸੀਂ ਗੱਲਬਾਤ ਕਰਾਂਗੇ ਕਿ ਵਾਈਸ ਪ੍ਰੈਜ਼ੀਡੈਂਟ JD ਵੈਂਸ ਨੇ ਜਿਹੜਾ ਪਹਿਲਾਂ ਸ਼ਹਬਾਜ਼ ਸ਼ਰੀਫ ਉਹਨਾਂ ਨੇ, ਕਿਉਂਕਿ ਜਦੋਂ ਤੁਸੀਂ ਵਿਚੋਲਾ ਦੋ ਧਿਰਾਂ ਨੂੰ ਮਿਲਾ ਰਿਹਾ ਹੁੰਦਾ ਤੇ ਪਹਿਲਾਂ ਤਾਂ ਵਿਚੋਲਾ ਹੀ ਆ ਕੇ ਕਹਿੰਦਾ ਨਾ ਕਿ ਜੀ ਬਹੁਤ ਚੰਗਾ ਤੁਸੀਂ ਪਹੁੰਚ ਗਏ ਹੋ, ਆ ਗਏ ਹੋ, ਔਰ ਹੁਣ ਤੁਸੀਂ ਗੱਲਬਾਤ ਕਰੋਗੇ, ਅਸੀਂ ਆਸ ਦੇ ਨਾਲ ਜਾਵਾਂਗੇ, ਕੁਛ ਨਾ ਕੁਛ ਨਿਕਲੇਗਾ। ਸੋ ਉਹਨਾਂ ਤੋਂ ਬਾਅਦ JD ਵੈਂਸ ਨੇ ਜਦੋਂ ਐਡਰੈਸ ਕੀਤਾ, ਉਹਨਾਂ ਨੇ ਜਿੱਥੇ ਬਹੁਤ ਸਾਰੀ ਪੋਜ਼ਿਟਿਵ ਪਾਰਟ ਕਿਹਾ, ਉਹਦੇ 'ਚ ਉਹਨਾਂ ਨੇ ਖਾਸ ਤੌਰ 'ਤੇ ਕਿਹਾ ਕਿ ਭਾਈ ਮੇਰੀ ਪਿਛਲੇ ਮਹੀਨਿਆਂ ਤੋਂ ਲੈ ਕੇ ਮੇਰੀ ਜ਼ਿੰਦਗੀ 'ਚ ਦੋ ਹੀ ਅਹਿਮ ਜਿਹੜੇ ਨੇ ਉਹ ਬੰਦੇ ਨੇ, ਇੱਕ ਭਾਰਤ ਦਾ, ਇੱਕ ਪਾਕਿਸਤਾਨ ਦਾ। ਮੇਰੀ ਵਾਈਫ ਭਾਰਤ ਦੀ ਹੈ ਤੇ ਉਹ ਤੇ ਫੀਲਡ ਮਾਰਸ਼ਲ ਆਸਮ ਮਨੀਰ ਪਾਕਿਸਤਾਨ ਦੇ, ਕਿ ਮੈਂ ਇਹਨਾਂ 3 ਮਹੀਨਿਆਂ 'ਚ ਇਹਨਾਂ ਦੇ ਨਾਲ ਹੀ ਗੱਲਾਂ ਕੀਤੀਆਂ, ਹੋਰ ਮੇਰੇ ਕੋਲ ਵਕਤ ਹੀ ਨਹੀਂ ਕਿਸੇ ਚੀਜ਼। ਸੋ ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਤਾਰੀਫ ਵੀ ਸੀ ਪਾਕਿਸਤਾਨ। ਉਹਨਾਂ ਨੇ ਕਿਹਾ ਵੀ ਫੌਜੀ ਜਰਨਲ ਤਾਂ ਹੈ ਹੀ ਨੇ, ਲੇਕਿਨ ਬੜਾ ਫਾਈਨ ਉਹਨਾਂ ਨੇ ਐਜ਼ ਏ ਡਿਪਲੋਮੈਟ ਵੀ ਰੋਲ ਅਦਾ ਕੀਤਾ। ਹੁਣ ਇਹਨੇ ਭਾਰਤ ਦੇ ਵਿੱਚ ਕਿੰਨਿਆਂ ਦੇ ਢਿੱਡਾਂ 'ਚ ਪੀੜਾਂ ਪਾਈਆਂ ਨੇ, ਉਹ ਇੱਕ ਵੱਖਰੀ ਕਹਾਣੀ ਹੈ। ਲੇਕਿਨ ਗੱਲ ਅਸੀਂ ਜਿਹੜਾ ਇਸ ਦੇ ਉੱਤੇ ਵੀ ਅਸੀਂ ਗੱਲ ਕਰਾਂਗੇ ਕਿ ਭਾਈ ਇਹ ਜਿਹੜੀ ਤਾਰੀਫ ਹੈ, ਇੱਕ ਪਾਸੇ ਇੱਧਰ ਉੱਧਰ ਟਰੰਪ ਨੇ ਮੋਦੀ ਨੂੰ ਗ੍ਰੇਟ ਲੀਡਰ, ਬਹੁਤ ਰਿਜ਼ਿਲੀਐਂਟ, ਬੜਾ ਟਫ ਕੁੱਕੀ, ਇਹ ਸਾਰੇ ਖਿਤਾਬ ਦਿੱਤੇ ਹੋਏ ਨੇ ਵੀ ਇਹਨਾਂ ਦਾ ਵੈਨ ਇਟ ਕਮਸ ਟੂ ਪੋਲੀਟਿਕਸ ਜਾਂ ਰੀਅਲ ਗੇਨ, ਕੀ ਕੋਈ ਗੇਨ ਹੈ ਜਾਂ ਇਹ ਐਵੇਂ ਉਹ ਜਿਹੜੀ ਹੈ ਈਗੋ ਮੈਸਾਜ ਹੀ ਹੈ ਕਿ ਵੀ ਜਦੋਂ ਤੁਸੀਂ ਕਿਸੇ ਨੂੰ ਵਰਤਣਾ ਉਸ ਦੀ ਤੁਸੀਂ ਈਗੋ ਮੈਸਾਜ ਕਰਦੇ ਹੋ, ਪਰ ਉਹਨੂੰ ਕੰਕਰੀਟ ਰੂਪ ਦੇ ਵਿੱਚ ਉਸ ਚੋਂ ਕੁਛ ਨਹੀਂ ਕੱਢਿਆ ਜਾ ਸਕਦਾ। ਹੁਣ ਮੈਂ ਇਸ ਦੇ ਉੱਤੇ ਫੋਕਸ ਕਰਾਂਗਾ ਕਿ ਵੀ ਇਹ ਜਿਹੜੀ ਹੈ ਬੇਸ਼ੱਕ ਇਸ ਪੀਰੀਅਡ 'ਚ ਕੀ ਹੋਇਆ, ਜਦੋਂ ਉਹਨਾਂ ਦੀ ਗੱਲਬਾਤ ਚੱਲ ਰਹੀ ਸੀ, ਨੁਕਤੇ ਤਾਂ ਉਹੀ ਸੀ, ਮੈਮੋ ਆਫ ਅੰਡਰਸਟੈਂਡਿੰਗ ਆਲਰੇਡੀ ਉਹਦਾ ਹੀ ਰੋਡ ਮੈਪ ਤਿਆਰ ਕਰਨਾ ਸੀ। ਇੱਧਰ ਸਾਡੇ ਸਰਪੰਚ ਸਾਹਿਬ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹ ਵੈਸੇ ਤਾਂ ਰਾਤ ਨੂੰ ਨਹੀਂ ਸੌਂਦੇ, ਦਿਨੇ ਹੀ ਲੱਗੇ ਹੋਏ ਸੀ। ਉਹਨਾਂ ਨੇ ਜਿਉਂ ਧਮਕੀਆਂ ਦਾ ਸਿਲਸਿਲਾ ਸ਼ੁਰੂ ਕੀਤਾ ਕਿ ਬਈ ਉਹਨਾਂ ਨੇ ਕਿਹਾ ਵੀ ਹੁਣ ਈਰਾਨ ਦੇਖ ਲੈ, ਕਰ ਦੇ ਸਮਝੌਤਾ, ਨਹੀਂ ਤਾਂ ਇਹਨਾਂ ਦੀਆਂ ਫੱਕੀਆਂ ਉਡਾ ਦਿਆਂਗੇ, ਇਹਨਾਂ ਦਾ ਨਾਮੋ ਨਿਸ਼ਾਨ ਮਿਟਾ ਦਿਆਂਗੇ। ਆ ਜਿਹੜਾ ਡੈਲੀਗੇਸ਼ਨ ਇੱਥੇ ਆਇਆ ਇਹ ਵੀ ਨਹੀਂ ਵਾਪਸ ਜਾਏਗਾ। ਹੁਣ ਉਹ ਜਦੋਂ ਉੱਥੇ ਗਿਆ ਤੇ ਉਹ ਇੱਕ ਅੱਧੀ ਵਾਰੀ ਤਾਂ ਉੱਠ ਕੇ ਤੁਰਨ ਵਾਲੇ ਹੋਏ। ਇਹ ਹੁਣ ਇਹ ਇਨਸਾਈਡ ਸਟੋਰੀ, ਕਿਉਂਕਿ ਬੰਦ ਕਮਰਿਆਂ ਦੇ ਪਿੱਛੇ ਹੋ ਰਿਹਾ ਸੀ, ਇਸ ਲਈ ਇੱਦਾਂ ਦੀ ਸਟੋਰੀ ਬਾਹਰ ਨਹੀਂ ਆਉਂਦੀ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਫਿਰ ਕਹਿੰਦੇ ਨੇ ਕਿ ਵੀ ਉਹਨਾਂ ਨੇ ਸ਼ਹਬਾਜ਼ ਸ਼ਰੀਫ ਨੇ ਜਿਹੜਾ ਉਹ ਆਸਮ ਮਨੀਰ ਦੇ ਕੰਨ 'ਚ ਫੂਕ ਮਾਰੀ, ਆਸਮ ਮਨੀਰ ਨੇ ਜਾ ਕੇ ਉਹਨਾਂ ਦੇ ਫੋਰਨ ਮਿਨਿਸਟਰ ਦੇ 'ਚ ਮਾਰੀ। ਫਿਰ JD ਵੈਂਸ ਪਰੇਸ਼ਾਨ ਜਾ ਹੋ ਕੇ ਆਇਆ ਵੀ ਕੀ ਹੋ ਰਿਹਾ, ਕਿਉਂਕਿ ਈਰਾਨ ਵਾਲੇ ਜਦੋਂ ਉਹਨਾਂ ਦੇ ਸਾਹਮਣੇ ਆਇਆ ਵੀ ਇਹ ਇੱਧਰ ਤਾਂ
ਇਦਾਂ ਦੇ ਇੰਟਰਵਿਊ ਤੇ ਟਵੀਟ ਟਰੂਥ ਸੋਸ਼ਲ ਤੇ ਚੱਲ ਰਿਹਾ ਤੇ ਉਹ ਇਰਾਨੀਅਨ ਡੈਲੀਗੇਸ਼ਨ ਵਿਦਡਰਾ ਕਰਨਾ ਚਾਹੁੰਦਾ ਸੀ ਵੀ ਮੁਕਾਓ ਗੱਲ, ਅਸੀਂ ਇੱਥੇ ਹੀ ਬੰਦ ਕਰਦੇ। ਲੇਕਿਨ ਮੈਂ ਸਮਝਦਾ ਕਿ ਵੀ ਇਵੈਂਚੁਅਲੀ ਇਹ ਸਿਆਣਪ ਹੈ ਵਿਚੋਲਿਆਂ ਨੇ ਵੀ ਉਹਨਾਂ ਨੂੰ ਵਾਪਸ ਜਿਹੜਾ ਉਹ ਟੇਬਲ ਤੇ ਲਿਆਂਦਾ। ਸੋ ਜੇ ਉਹਨੂੰ ਅਸੀਂ ਇਹ ਕਹੀਏ ਕਿ ਵੀ ਇਨ ਦਾ ਐਂਡ ਜਿਹੜੀ ਪੋਜ਼ਿਟਿਵਿਟੀ ਔਰ ਇਹ ਰਾਇਟਰ ਦੀ ਨਿਊਜ਼ ਹੈ, US ਐਂਡ ਈਰਾਨ conclude high level talks in Switzerland, mediators say। ਹੁਣ ਸਟੇਟਮੈਂਟ ਵਿਚੋਲਿਆਂ ਵੱਲੋਂ ਹੈ ਪਾਕਿਸਤਾਨ ਤੇ ਕਤਰ ਵੱਲੋਂ। joint statement from mediating nations Qatar and Pakistan said the US and Iran agreed to a roadmap towards a final deal within 60 days। ਕਿ 60 ਦਿਨਾਂ ਦੇ ਵਿੱਚ ਜਿਹੜੀ ਡੀਲ ਕਰਨ ਦੇ ਲਈ ਉਹਨਾਂ ਨੇ ਰੋਡ ਮੈਪ ਹੁੰਦਾ ਵੀ ਇਹ ਨੁਕਤਾ ਫਿਰ ਇਹ ਨੁਕਤਾ ਫਿਰ ਇਹ ਨੁਕਤਾ ਕਿ ਵੀ ਤੁਸੀਂ ਜਿਹੜਾ ਉਹ ਤਿਆਰ ਕਰ ਲਿਆ ਕਿ ਵੀ ਤੁਸੀਂ ਕਿਵੇਂ ਅੱਗੇ ਵਧਣਾ। ਔਰ ਇਹ ਸਾਰੇ ਦੇ ਚਲਦਿਆਂ ਜਿਹੜੀ ਜੁਆਇੰਟ ਸਟੇਟਮੈਂਟ ਦੋਨਾਂ ਦੀ ਇਹੀ ਹੈ ਕਿ 60 ਦਿਨਾਂ ਦੇ ਵਿੱਚ ਇਸ ਨੂੰ ਕਿਸੇ ਕੰਢੇ ਲਾਇਆ ਜਾਏਗਾ। ਬੇਸ਼ੱਕ ਡੈਲੀਗੇਸ਼ਨਸ ਹੁਣ ਵਿਦਡਰਾ ਹੋ ਗਏ ਨੇ, ਲੇਕਿਨ ਜਿਹੜੀਆਂ ਟੈਕਨੀਕਲ ਟਾਕਸ ਵਿਲ ਕੰਟੀਨਿਊ for the rest of the week in the Qatari-owned Swiss mountain resort of Bürgenstock। ਕਤਰ ਵਾਲਿਆਂ ਦੀ ਓਨ ਹੈ ਸਵਿਸ ਮਾਊਂਟੇਨ ਰਿਜ਼ੋਰਟ, ਬੜੀ ਖੂਬਸੂਰਤ ਜੰਨਤ ਹੈ ਉੱਥੇ। ਔਰ ਇਹ ਜਿਹੜੀ ਹੈ ਕਤਰੀ ਫੋਰਨ ਮਿਨਿਸਟਰੀ ਨੇ ਸਟੇਟਮੈਂਟ ਰਿਲੀਜ਼ ਕੀਤੀ ਕਿ ਟੈਕਨੀਕਲ ਪਾਰਟ ਉਹਦਾ ਹੁਣ ਅਜੇ ਡਿਸਕਸ ਹੋ ਰਿਹਾ। ਔਰ ਇਸ ਦੇ ਵਿੱਚ ਜਿਹੜੀ JD ਵੈਂਸ ਨੇ ਵੀ ਗੱਲ ਕਹੀ ਕਿ ਭਾਈ ਇਹ ਜਿਹੜੀਆਂ ਨੇ ਇਹਦੇ ਤੇ ਐਗਰੀਮੈਂਟ ਹੋ ਗਿਆ ਕਿ ਲਿਬਨਾਨ ਦੇ ਵਿੱਚ ਵੀ, ਕਿਉਂਕਿ ਈਰਾਨ ਤਾਂ ਪਹਿਲਾਂ ਹੀ ਅੜਿਆ ਬੈਠਾ ਸੀ ਕਿ ਵੀ ਇਹ ਜਿਹੜਾ ਮੈਮੋ ਆਫ ਅੰਡਰਸਟੈਂਡਿੰਗ ਹੈ ਉਹਦੀ ਪਹਿਲੀ ਲਾਈਨ ਹੀ ਇਹ ਸੀ ਕਿ ਲਿਬਨਾਨ 'ਚ ਵੀ ਹੋਏਗਾ, ਵੀ ਲਿਬਨਾਨ 'ਚ ਤਾਂ ਉਹ ਖਤਰੋਗਾਰਦ ਕਰ ਰਿਹਾ ਨੇਤਨਯਾਹੂ। ਉਹ ਅਜੇ ਮਾਣ ਨਹੀਂ ਸੀ ਕਿ ਵੀ ਉਹਦੇ ਤੇ ਗੱਲ ਹੁੰਦੀ ਤਾਂ ਇਧਰੋਂ ਟਰੰਪ ਸਾਹਿਬ ਨੇ ਤੀਰ ਛੱਡਣੇ ਸ਼ੁਰੂ ਕਰਤੇ। ਸੋ ਇਹ ਉਹਨਾਂ ਦੇ ਇੱਕ ਚੰਗੀ ਗੱਲ ਹੈ ਵੀ ਇਹ ਟੋਟਲ ਉੱਥੇ ਹੀ ਕਲੈਪਸ ਨਹੀਂ ਹੋਈ ਗੱਲਬਾਤ। ਫਿਰ ਉਹਨਾਂ ਨੇ ਇਹ ਕਿਹਾ ਕਿ ਵੀ ਕਿਉਂਕਿ ਇਜ਼ਰਾਈਲ ਦੇ ਹਮਲੇ ਚੱਲ ਰਹੇ ਸੀ, ਈਰਾਨ ਨੇ ਵੀ ਆਉਣ ਲੱਗਿਆ ਕਿਹਾ ਵੀ ਅਸੀਂ ਜਿਹੜਾ ਸਟ੍ਰੇਟ ਆਫ ਹਾਰਮੂਜ਼ ਖੋਲ੍ਹਿਆ ਸੀ ਅਸੀਂ ਵੀ ਬੰਦ ਕਰਤਾ। ਇਸ ਦੇ ਉੱਤੇ ਹੋਰ ਭੜਕਾਟ ਹੋਈ। ਟਰੰਪ ਨੇ ਅੱਗੋਂ ਕਿਹਾ ਕਿ ਮੈਂ ਅਮਰੀਕਾ ਕਬਜ਼ਾ ਕਰੇਗਾ ਸਟ੍ਰੇਟ ਆਫ ਹਾਰਮੂਜ਼ ਤੇ, ਅਸੀਂ ਇੰਨੇ % ਉਹਦੇ 'ਤੇ ਟੈਕਸ ਲਾ ਦੇਵਾਂਗੇ, ਅਸੀਂ ਫਲਾਣਾ ਇਹ ਈਰਾਨ ਨਾਂ ਦਾ ਮੁਲਕ ਹੀ ਕੋਈ ਨਹੀਂ ਰਹੇਗਾ, ਇਹਨਾਂ ਨੂੰ ਪਤਾ ਨਹੀਂ ਹੈ ਸਾਡਾ ਇਹ। ਕਿਉਂਕਿ ਉਹ ਦੋ ਇਹਨੂੰ ਤੁਸੀਂ ਪ੍ਰੈਸ਼ਰ ਟੈਕਟਿਕ ਵੀ ਕਹਿੰਦੇ ਹੋ, ਪਰ ਇਹ ਇਕੱਲਾ ਨਹੀਂ ਹੈ। ਸਾਡੇ ਇੱਕ ਮਿੱਤਰ ਨੇ ਜਿਹੜੇ ਸਾਡੇ ਨਾਲ ਨਾਰਾਜ਼ ਹੋ ਜਾਂਦੇ ਨੇ ਕਿ ਜੀ ਤੁਸੀਂ ਗੱਲ ਕਿਉਂ ਕਰਦੇ ਹੋ। ਮੈਂ ਜਦੋਂ ਇਸ ਕਿਸਮ ਦੀ ਗੱਲ ਕਰਦਾ ਫਿਰ ਉਹ ਮੈਨੂੰ ਉਹ ਇੰਨੇ ਟਰੰਪ ਦੇ ਐਡਮਾਇਰਰ ਨੇ, ਅਸੀਂ ਵੀ ਐਡਮਾਇਰਰ ਹਾਂ, ਇਹ ਨਹੀਂ ਹੈ ਗੱਲ। ਪਰ ਜਿਹੜੀ ਗੱਲ ਤੁਹਾਨੂੰ ਲੱਗਦਾ ਕਿ ਵੀ ਇਹ ਮੁਲਕ ਦੇ ਲਈ ਜਾਂ ਦੂਸਰੇ ਦੇ ਲਈ ਨਹੀਂ ਹੈ ਤੇ ਉਹ ਕਹਿਣਗੇ ਹੀ ਇਜ਼ ਅ ਗੁੱਡ ਮੈਨ ਵਿਦ ਅ ਬੈਡ ਮਾਊਥ। ਹਾਲਾਂਕਿ ਗੱਲ ਸਾਰੀ ਗਲਤ ਨਹੀਂ ਹੈ, ਉਹ ਜੰਗ ਨਹੀਂ ਚਾਹੁੰਦੇ ਰੋਕਣ ਦਾ ਵੀ, ਪਰ ਹੁਣ ਇਸ ਵੇਲੇ ਜਿਹੜੀ ਜ਼ਾਓਨਿਸਟ ਲੌਬੀ ਹੈ ਜਿਹੜੀ ਕਿ ਚਾਹੁੰਦੀ ਹੈ ਕਿ ਜੰਗ ਜਾਰੀ ਰਹੇ, ਉਹ ਇਜ਼ਰਾਈਲ 'ਚ ਬੈਠੇ ਹੋਣ, ਅਮਰੀਕਾ 'ਚ ਬੈਠੇ ਹੋਣ, ਉਹਨਾਂ ਨੇ ਟਰੰਪ ਦਾ ਨੱਕ 'ਚ ਦਮ ਕੀਤਾ ਹੋਇਆ ਔਰ ਉਹਦੇ ਲਈ ਉਹਨਾਂ ਨੂੰ ਵੀ ਖੁਸ਼ ਰੱਖਣਾ ਪੈਂਦਾ। ਹੁਣ ਜਦੋਂ ਤੁਸੀਂ ਗਲਤੀ ਤਾਂ ਇਹ ਹੋਈ ਕਿ ਵੀ ਡਰੈਗ ਹੋ ਗਏ ਉਸ ਜੰਗ 'ਚ, ਹੈ ਨਾ। ਜਿਹੜੇ 6 ਪ੍ਰੈਜ਼ੀਡੈਂਟਸ ਨੇ ਟਾਲੀ ਜੰਗ, ਉਹਦੇ ਤੇ ਉਹਨਾਂ ਨੂੰ ਘੜੀਸ ਲਿਆ 28 ਫਰਵਰੀ ਨੂੰ ਇਜ਼ਰਾਈਲ। ਹੁਣ ਜਿਹੜਾ ਉਹ ਇਹ ਤਾਂ ਕੰਬਲ ਛੱਡਣਾ ਚਾਹੁੰਦੇ ਨੇ, ਕੰਬਲ ਨਹੀਂ ਛੱਡਦਾ। ਉਹ ਉੱਥੋਂ ਵਾਲੇ ਵੀ ਲੱਗੇ ਹੋਏ ਨੇ। ਨੇਤਨਯਾਹੂ ਵੀ ਕਹਿ ਰਿਹਾ ਕਿ ਭਾਈ ਵੀ ਡੋਂਟ ਸੀ ਆਈ ਟੂ ਆਈ। ਨੇਤਨਯਾਹੂ ਰਿਜੈਕਟਸ ਟਰੰਪਸ ਕਲੇਮ that Israel does as he says। ਟਰੰਪ ਨੇ ਕਿਹਾ ਸੀ ਕਿ ਬਈ ਅਸੀਂ ਜੋ ਕਰ ਰਹੇ ਹਾਂ ਇਜ਼ਰਾਈਲ ਉਵੇਂ ਹੀ ਕਰੇਗਾ। ਉਹਨੂੰ ਵੀ ਉਹਨੇ ਚੈਲੰਜ ਕੀਤਾ ਨੇਤਨਯਾਹੂ। ਇਹ ਵੀ ਉਹਨਾਂ ਦੀ ਪ੍ਰੈਜ਼ੀਡੈਂਟ ਟਰੰਪ ਦੀ ਅਪਸੈਟਿੰਗ ਦਾ ਕਾਰਨ ਹੈ। ਔਰ ਇਹ ਜਿਹੜਾ ਇਸ ਤੋਂ ਇਲਾਵਾ ਪ੍ਰੈਜ਼ੀਡੈਂਟ ਟਰੰਪ ਇਹ ਸਮਝਦੇ ਹੁਣ ਸਭ ਤੋਂ ਔਖਾ ਕੰਮ ਇਸ ਵੇਲੇ JD ਵੈਂਸ ਲਈ ਹੈ। ਹੁਣ JD ਵੈਂਸ ਨੇ ਕਿਉਂਕਿ ਇਜ਼ਰਾਈਲ ਨੂੰ ਵੀ ਝਾੜ ਪਾਈ ਸੀਗੀ, ਔਰ ਦੂਸਰਾ ਇਹ ਅਮਰੀਕਨ ਮੀਡੀਆ ਜਾਂ ਦੂਜਿਆਂ ਦਾ ਕਹਿਣਾ ਵੀ ਉਹਦੇ ਹੁਣ ਪ੍ਰੈਜ਼ੀਡੈਂਸੀ ਦੇ, ਕਿਉਂਕਿ ਉਹ ਪ੍ਰੈਜ਼ੀਡੈਂਟ ਵੀ ਬਣਨਾ ਚਾਹੁੰਦਾ ਆਫਟਰ ਪ੍ਰੈਜ਼ੀਡੈਂਟ ਟਰੰਪ ਦੀ ਤਾਂ ਟਰਮ ਮੁੱਕ ਜਾਣੀ ਹੈ ਹੋਰ 3 ਸਾਲ ਬਾਅਦ। ਉਹ ਕਹਿੰਦੇ ਵੀ ਇਹ ਲੌਬੀ ਸਾਰੀ ਖਿਲਾਫ ਹੋ ਗਈ। ਔਰ ਉਸ ਤੋਂ ਪਹਿਲਾਂ ਵੈਸੇ ਪ੍ਰੈਜ਼ੀਡੈਂਟ ਟਰੰਪ ਨੇ ਭਾਵੇਂ ਲਾਈਟਰ ਮੂਡ 'ਚ ਹੀ ਕਿਹਾ ਸੀ ਕਿ ਵੀ ਇਹ ਜੇ ਕਾਮਯਾਬ ਹੋ ਗਈ ਗੱਲਬਾਤ ਤਾਂ ਕ੍ਰੈਡਿਟ ਮੈਨੂੰ ਜਾਏਗਾ, ਜੇ ਫੇਲ ਹੋਈ ਤਾਂ ਇਹ ਵੈਂਸ ਦੇ ਉੱਤੇ ਜਾਏਗਾ। ਹੁਣ ਉਹ ਬੈਲੈਂਸ ਕਰਨ ਦੀ ਕੋਸ਼ਿਸ਼ ਕਰ ਰਿਹਾ ਵਿਚਾਰਾ, ਉਹਨਾਂ ਨੂੰ ਵੀ ਮਨਾ ਰਿਹਾ, ਇੱਧਰ ਵੀ ਕਰ ਰਿਹਾ। ਸੋ ਉਹਨਾਂ ਨੇ ਜਿਹੜਾ ਇਸ ਸਾਰੇ ਦੇ ਉੱਤੇ ਕਿਹਾ ਕਿ ਭਾਈ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਨੂੰ ਇੱਕ ਪੋਜ਼ਿਟਿਵਿਟੀ ਦੇ ਨਾਲ ਕਰੀਏ। ਔਰ ਇਸ ਦੇ ਉੱਤੇ ਜਿਹੜਾ ਖਾਸ ਤੌਰ 'ਤੇ ਜਿਹੜਾ ਟਰੰਪ ਦਾ ਮੈਂ ਦੱਸ ਹੀ ਦਿੱਤਾ, ਵੈਂਸ ਹੋਰਾਂ ਨੇ ਕਿਹਾ ਕਿ ਵੀ ਉਹਨਾਂ ਨੇ ਰਿਪੋਰਟਰਸ ਨੂੰ ਕਿਹਾ
ਕਿ US president had asked us to turn over a new leaf to transform our relationship with the people of Iran ਕਿ ਪ੍ਰੈਜ਼ੀਡੈਂਟ ਟਰੰਪ ਚਾਹੁੰਦੇ ਨੇ ਕਿ ਅਮਰੀਕਾ ਔਰ ਈਰਾਨ ਦੇ ਲੋਕਾਂ ਦੇ ਵਿਚਾਲੇ ਇੱਕ ਨਵਾਂ ਚੈਪਟਰ ਗੱਲਬਾਤ ਰਾਹੀਂ ਸ਼ੁਰੂ ਹੋਏ ਔਰ ਇਸ ਤੋਂ ਇਲਾਵਾ ਜੋ ਮੈਸੇਜ ਨੇ ਉਹ ਕਨਫਿਊਜ਼ਿੰਗ ਨੇ ਔਰ ਇਹ ਸਾਰੇ ਨੂੰ ਅਸੀਂ ਜਿਹੜਾ ਇਸ ਤਰੀਕੇ ਦੇ ਨਾਲ ਦੇਖਦੇ ਹਾਂ ਕਿ ਹਾਲਾਂ ਇੰਡੀਪੈਂਡੈਂਟ ਜਿਹੜੇ ਜ਼ਰਾਏ ਨੇ ਉਹਨਾਂ ਦਾ ਇਹ ਕਹਿਣਾ ਵੀ ਸਟੇਟ ਆਫ ਹਾਰਮੂਜ਼ ਬੰਦ ਤਾਂ ਨਹੀਂ ਟੋਟਲ ਹੋਈ ਲੇਕਿਨ ਜੇ ਇੱਕ ਦਿਨ ਪਹਿਲਾਂ ਜਦੋਂ ਕਿ ਈਰਾਨ ਨੇ ਖੋਲ੍ਹਣ ਦੀ ਗੱਲ ਕੀਤੀ ਸੀ 26 ਵੈਸਲਸ ਜਿਹੜੀਆਂ ਨੇ ਉਹ ਉੱਥੋਂ ਗੁਜ਼ਰੀਆਂ ਸੀ ਤੇ ਜਦੋਂ ਉਹਨਾਂ ਨੇ ਇਹ ਕਿਹਾ ਕਿ ਵੀ ਬੰਦ ਹੈ ਔਰ ਸੰਡੇ ਦੇ ਦਿਨ ਸਿਰਫ 5 ਵੈਸਲਸ ਗੁਜ਼ਰੀਆਂ ਪਰ ਜੋ ਕੁਛ ਲਬਨਾਨ ਦੇ ਵਿੱਚ ਚੱਲ ਰਿਹਾ ਹੈ ਈਰਾਨ ਜਿਹੜਾ ਇਜ਼ਰਾਈਲ ਦੇ ਲਗਾਤਾਰਤਾ ਨਾਲ ਹਮਲੇ 1 ਮਿਲੀਅਨ ਤੋਂ ਜ਼ਿਆਦਾ 10 ਲੱਖ ਤੋਂ ਜ਼ਿਆਦਾ ਲਬਨਾਨੀ ਬੇਘਰੇ ਹੋਏ ਨੇ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਸੰਡੇ ਤੋਂ ਬਾਅਦ ਅੱਜ ਉੱਥੇ ਜਿਹੜੀ ਹੈ ਕੁਆਇਟ ਸੀ ਕੋਈ ਬੰਬਾਰੀ ਜਾਂ ਦੂਜੀ ਨਹੀਂ ਹੋਈ ਜੇ ਪ੍ਰੈਜ਼ੀਡੈਂਟ ਟਰੰਪ ਨੈਤਨਯਾਹੂ ਨੂੰ ਲਬਨਾਨ ਦੇ ਵਿੱਚ ਰੋਕ ਦਿੰਦੇ ਨੇ ਹਾਲਾਂਕਿ ਉਹ ਇਹ ਕਹਿ ਰਹੇ ਨੇ ਜੀ ਅਸੀਂ ਫੌਜ ਨਹੀਂ ਹਟਾਵਾਂਗੇ ਜਾਂ ਦੂਜਾ ਕਿਉਂਕਿ ਉਹ ਆਪਣੇ ਗ੍ਰੇਟਰ ਇਜ਼ਰਾਈਲ ਦੀ ਪਲਾਨ ਦੇ ਉੱਤੇ ਕੰਮ ਕਰ ਰਹੇ ਨੇ ਤੇ ਦੂਸਰੇ ਪਾਸੇ ਈਰਾਨ ਦੇ ਵਿੱਚ ਵੀ ਉਹਨਾਂ ਨੂੰ ਇਹ ਲੱਗਦਾ ਇਹ ਸਮਝ ਹੋਣੀ ਚਾਹੀਦੀ ਹੈ ਕਿ ਵੀ ਠੀਕ ਹੈ ਤੁਸੀਂ ਡਿਪਲੋਮੈਟਿਕਲੀ ਬੜੇ ਸਮਾਰਟ ਹੋ ਪਰ ਪ੍ਰੈਜ਼ੀਡੈਂਟ ਟਰੰਪ ਨੂੰ ਵੀ ਸਪੇਸ ਦਿਓ ਇਹ ਨਾ ਹੋਏ ਕਿ ਵਾਪਸ ਕਨਫਰੰਟੇਸ਼ਨ ਦਾ ਰਸਤਾ ਜਿਸ ਦੇ ਵਿੱਚ ਫਿਰ ਤਬਾਹੀ ਤੋਂ ਬਿਨਾਂ ਹੋਰ ਕੁਝ ਨਹੀਂ ਨਿਕਲਣਾ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੌਥ ਲੈਣਾ ਬ੍ਰੇਕ ਔਰ ਬ੍ਰੇਕ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਸਾਡੇ ਇਸ ਪਤੇ ਤੇ 36-01 37th Avenue Long Island City ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ ਇਸ ਵਕਤ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ